ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 12 ਅਪ੍ਰੈਲ ਦਿਨ ਬੁੱਧਵਾਰ ਆਪਾਂ ਇਸ ਟਾਈਮ ਜੁੜ ਚੁੱਕੇ ਹਾਂ ਸ਼ਾਮ ਦੇ ਖਬਰ ਤੇ ਨਜ਼ਰ ਬੁਲਟਨ ਦੇ ਲਈ। ਪੰਜਾਬ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜਨਾਥਲ ਜੀ। ਦੀਪਕ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਰਾਮ ਸਿੰਘ, ਸ਼ੇਰਗਿੱਲ, ਸਲਮਾ, ਜਗਤਾਰ ਸਿੰਘ, ਆਨੰਦਪੁਰੀ, ਫਰੀਮੌਂਟ, ਮਨਦੀਪ ਸਿੰਘ, ਮਨਜੀਤ ਸਿੰਘ, ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਂਦੇ ਹਾਂ। ਬਠਿੰਡੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ, ਜਿਸ ਦੇ ਵਿੱਚ 4 ਜਿਹੜੇ ਆ ਫੌਜੀਆਂ ਦੀ ਮੌਤ ਦੀ ਖਬਰ ਆਈ ਆ, ਗੋਲੀकांड ਜਿਹੜਾ ਹੋਇਆ ਆ। ਸਵਾਲ ਹੁਣ ਇੱਥੇ ਉੱਠ ਰਹੇ ਆ ਵੀ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਛਾਉਣੀ ਆ ਬਠਿੰਡਾ ਛਾਉਣੀ, ਉਹਦੇ ਵਿੱਚ ਕਿਵੇਂ ਲੱਗ ਗਈ ਏਡੀ ਵੱਡੀ ਸੰਨ? ਬਿਲਕੁਲ ਜੀ, ਬੜੀ ਮੰਦਭਾਗੀ ਘਟਨਾ ਹੈ। ਸਾਡੇ ਬਹੁਤ ਹੀ ਨੌਜਵਾਨ ਮਤਲਬ ਕਿ 4 ਫੌਜੀ ਜਵਾਨ ਮਤਲਬ ਇਸ ਗੋਲੀ ਦਾ ਸ਼ਿਕਾਰ ਹੋ ਗਏ ਨੇ। 2 ਦੀ ਉਮਰ 25-25 ਸਾਲ ਹੈ ਤੇ 2 ਦੀ ਉਮਰ 24-24 ਸਾਲ ਹੈ। ਸੋ ਚਾਰੇ ਜਵਾਨ ਮਤਲਬ ਬੜੇ ਮੈਨ ਤੇ ਸੁੱਤੇ ਹੋਏ ਉੱਤੇ ਫਾਇਰਿੰਗ ਹੈ। ਮਤਲਬ ਇਹ ਉਹ ਤੋਂ ਵੀ ਹੋਰ ਮੰਦਭਾਗਾ ਕਿ ਉਹ ਚਾਰੇ ਜਵਾਨ ਆਪਣੀ ਬੈਰਕ ਦੇ ਵਿੱਚ ਜਿਹੜਾ ਮਤਲਬ ਮੈਸ ਹੈ ਅਫਸਰਸ਼ਾਹੀ ਦੀ ਹੈ ਨਾ, ਉਹਨਾਂ ਦੀ ਮੈਸ ਦੇ ਵਿੱਚ ਜਿਹੜੇ ਫੌਜੀ ਅਫਸਰਾਂ ਦੀ ਮੈਸ ਹੈ ਉਹਦੇ ਵਿੱਚ ਆਪਣੀ ਬੈਰਕ ਚੋਂ ਸੌਂ ਰਹੇ ਸੀ, ਸੁੱਤੇ ਪੈਂਦੇ ਤੇ ਸਵੇਰੇ 4:30 ਵਜੇ ਫਾਇਰਿੰਗ ਹੋਈ। ਪਰ ਕਿਤੇ ਨਾ ਕਿਤੇ ਇਹਦੇ ਵਿੱਚ ਪਹਿਲਾਂ 3 ਕਹਾਣੀਆਂ ਤੇ ਗੌਰ ਚੱਲ ਰਿਹਾ ਸੀ। ਪਹਿਲਾਂ ਕਹਾਣੀ ਨਿਕਲ ਕਰ ਰਹੀ ਸੀ ਕਿ ਸ਼ਾਇਦ ਆਪਸ 'ਚ ਫਾਇਰਿੰਗ ਹੋ ਗਈ ਕੋਈ ਜੀ। ਫਿਰ ਆਇਆ ਜੀ ਕਿ ਕੋਈ ਹਮਲਾ ਹੋ ਗਿਆ ਸ਼ਾਇਦ। ਫਿਰ ਆਇਆ ਕਿ ਨਹੀਂ, ਇੱਕ ਰਾਈਫਲ ਚੋਰੀ ਹੋਈ ਆ, ਇਹ ਉਹਦਾ ਇੱਕ ਅਦਾਲਤ। 3 ਐਂਗਲਾਂ ਤੇ ਕੱਲ ਇਹਦੀ ਛਾਣਬੀਨ ਚੱਲ ਰਹੀ ਸੀ। ਸੋ ਜਦੋਂ ਹੁਣ ਉਹ ਐਂਗਲ ਅਖੀਰ 'ਚ ਨਿਕਲ ਕੇ ਆਇਆ ਤੇ ਉਹੀ ਚੋਰੀ ਦੀ ਰਾਈਫਲ ਦਾ ਨਿਕਲ ਕੇ ਆਇਆ। ਠੀਕ ਹੈ। ਹੁਣ ਇੱਕ ਗੱਲ ਦਾ ਸਾਫ਼ ਹੈ ਕਿ ਇਹਦੇ ਪਿੱਛੇ ਕੋਈ ਅੱਤਵਾਦੀ ਹਮਲਾ ਨਹੀਂ ਤੇ ਦੂਸਰਾ ਇਹ ਵੀ ਸਾਫ਼ ਹੋ ਗਿਆ ਕਿ ਆਪਸ 'ਚ ਜਵਾਨਾਂ ਦੀ ਵੀ ਕੋਈ ਇਹ ਫਾਇਰਿੰਗ ਨਹੀਂ ਹੈ। ਠੀਕ ਹੈ। ਪਰ ਜਿਹਨੇ ਫਾਇਰਿੰਗ ਕੀਤੀ ਹੈ ਉਹ ਕੌਣ ਹੈ ਤੇ ਉਹਦੇ ਪਿੱਛੇ ਮਨਸ਼ਾ ਕੀ ਹੈ, ਅਜੇ ਸਾਫ਼ ਨਹੀਂ। ਕੀ ਉਹ ਇਹਨਾਂ ਦੇ ਵਿੱਚੋਂ ਹੈ? ਕੀ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਾਨ ਲਿਆਉਣ ਤੇ ਆਉਣ ਕੁਝ ਉਸ ਕਰਨ 'ਚ ਕਾਰਵਾਈ ਹੈ, ਜਾਂ ਕੋਈ ਹੋਰ ਉਹਦੇ ਪਿੱਛੇ ਉਹਦੀ ਕੋਈ ਸਨਕੀਪਣਾ ਖੜਾ? ਸੋ ਇਹ ਅਜੇ ਜਾਂਚ ਦਾ ਵਿਸ਼ਾ ਹੈ। ਹਾਂ, ਪਰ ਮਤਲਬ ਕਿ ਇਹ ਗੱਲ ਸਾਫ਼ ਹੋ ਗਈ ਹੈ ਕਿ ਹੁਣ ਇਹ ਚੋਰੀ ਵਾਲੀ ਰਾਈਫਲ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਇਹ ਗੱਲ ਦਰੁਸਤ ਹੈ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀਪਣਾ ਵੀ ਇੱਕ ਕਾਰਨ ਬਣਿਆ ਲੱਗਦਾ। ਕਾਰਨ ਉਹਦਾ ਇਹ ਹੈ ਕਿ ਸਭ ਤੋਂ ਵੱਡੀ ਮਤਲਬ ਬਾਉਂਡਰੀ ਵਾਲੀ, ਏਸ਼ੀਆ ਦੀ ਸਭ ਤੋਂ ਵੱਡੀ ਬਾਉਂਡਰੀ ਵਾਲੀ ਇਹ ਮਿਲਟਰੀ ਛਾਉਣੀ ਹੈ ਬਠਿੰਡੇ ਦੀ। ਬਠਿੰਡਾ ਛਾਉਣੀ ਏਸ਼ੀਆ ਦੀਆਂ ਜਿੰਨੀਆਂ ਦੇਸ਼ਾਂ ਦੀਆਂ ਮਿਲਟਰੀ ਦੀਆਂ ਛਾਉਣੀਆਂ ਨੇ ਉਹਨਾਂ ਚੋਂ ਸਭ ਤੋਂ ਵੱਧ ਬਾਉਂਡਰੀ 45 ਕਿਲੋਮੀਟਰ ਲੰਬੀ ਬਾਉਂਡਰੀ ਹੈ। ਠੀਕ ਹੈ। ਤੇ ਜੇਕਰ ਤੁਸੀਂ ਭਾਰਤ ਦੀਆਂ ਵੈਸੇ ਵੱਡੀਆਂ ਛਾਉਣੀਆਂ 'ਚ ਗੱਲ ਕਰੋ ਤਾਂ ਉਹਨਾਂ 'ਚ ਇੱਕ ਹੈ। ਉਹ ਜਿੱਥੋਂ ਫੌਜੀ ਆਪਣਾ ਕੰਟੀਨਾਂ ਲਈ ਸਮਾਨ ਲੈ ਕੇ ਜਾਂਦੇ, ਜਿਹੜੀਆਂ ਫੌਜੀ ਕੰਟੀਨਾਂ ਹੁੰਦੀਆਂ ਨੇ, ਉਹਦੇ ਵਿੱਚ ਸਭ ਤੋਂ ਵੱਡੀ ਕੰਟੀਨਾਂ 'ਚੋਂ ਇੱਕ ਹੈ ਬਠਿੰਡਾ। ਸੋ ਇਸ ਲਈ ਉਸ ਨਾਤੇ ਇੱਥੇ ਦੇ ਵਿੱਚ ਫਿਰ ਪਰਿਵਾਰ ਰਹਿੰਦੇ ਨੇ, ਸਿਵਲ ਵੀ ਰਹਿੰਦੇ ਨੇ, ਤੇ ਜਿਹੜੇ ਫੌਜੀ ਜਵਾਨਾਂ ਦੀ ਜਿਹੜਾ ਏਰੀਆ, ਕਿਉਂਕਿ ਕੈਂਟ ਪੂਰਾ ਖੁੱਲਾ ਏਰੀਆ ਹੁੰਦਾ ਜੀ। ਇਹਨਾਂ ਦੀ ਜਿਹੜਾ ਕੈਂਟ ਦੇ ਵਿੱਚ ਜਿਹੜਾ ਇਹਨਾਂ ਦਾ ਮਿਲਟਰੀ ਸਟੇਸ਼ਨ ਬਣਿਆ, ਉਸ ਮਿਲਟਰੀ ਸਟੇਸ਼ਨ ਦੇ ਗੱਭਿਓਂ ਬਠਿੰਡਾ ਚੰਡੀਗੜ੍ਹ ਹਾਈਵੇ ਗੁਜ਼ਰਦਾ। ਸਾਡਾ ਨੈਸ਼ਨਲ ਹਾਈਵੇ 64 ਬਠਿੰਡਾ ਚੰਡੀਗੜ੍ਹ ਵਾਲਾ, ਉਹ ਇਹਦੇ ਵਿੱਚੋਂ ਵਿਚਾਲਿਓਂ ਗੁਜ਼ਰਦਾ। ਤੇ ਪਰ ਦੋਵੇਂ ਪਾਸਿਓਂ ਉਹਦੇ ਬਾਵਜੂਦ ਵੀ ਬਾਉਂਡਰੀ ਹੈ। ਤੇ ਜਿਨ੍ਹਾਂ ਨੇ ਵੀ ਇਹਦੇ ਵਿੱਚ ਦਾਖਲ ਹੋਣਾ ਹੈ ਉਹਨਾਂ ਦੀ ਬਕਾਇਦਾ 3 ਥਾਂ ਚੈਕਿੰਗ ਹੁੰਦੀ ਹੈ ਜੀ। ਚਾਹੇ ਉਹ ਬਾਹਰੀ ਵਿਅਕਤੀ ਹੈ, ਚਾਹੇ ਉਹਨਾਂ ਦੇ ਕਿਸੇ ਅਫਸਰ ਦੀ ਗੱਡੀ ਹੈ, ਚਾਹੇ ਕਿਸੇ ਮੁਲਾਜ਼ਮ ਦੀ ਗੱਡੀ ਹੈ, ਚਾਹੇ ਕਿਸੇ ਜਵਾਨ ਦੀ ਗੱਡੀ ਹੈ, ਚਾਹੇ ਉਹਦਾ ਪਰਿਵਾਰ ਹੈ, ਚਾਹੇ ਉਹਦੇ ਬੱਚੇ ਆ, ਚਾਹੇ ਸਕੂਲ ਵੈਨ ਛੱਡਣ ਆਈ ਹੈ ਕਿਸੇ ਨੂੰ। 3 ਥਾਂ ਚੈਕਿੰਗ ਹੋਣੀ ਆ, ਹਰ ਥਾਂ ਤੇ ਕੈਮਰੇ ਲੱਗੇ ਆ। ਫਿਰ ਉਹਦੇ ਬਾਵਜੂਦ ਇਹ ਕਿਵੇਂ ਸੰਭਵ ਲੱਗਦਾ ਹੈ ਕਿ ਕੋਈ ਬੰਦਾ ਆਵੇ, ਇੱਕ ਬੰਦੇ ਨੇ ਰਫਲ ਚੱਕੀ ਹੋਵੇ, ਦੂਏ ਬੰਦੇ ਨੇ ਕੁਲਹਾੜੀ ਚੱਕੀ ਹੋਵੇ,
ਤੇ ਕੁਹਾੜੀ ਨਾਲ ਵੀ ਉਹ ਵਾਰ ਕਰੇ ਤੇ ਰਫਲਾਂ ਵੀ ਚੱਲਣ, ਗੋਲੀਆਂ ਵੀ ਚੱਲਣ, 19 ਖੋਲ ਮਿਲ ਜਾਣ, ਤੇ ਉਸ ਤੋਂ ਬਾਅਦ ਕਹਿੰਦੇ ਜੰਗਲ 'ਚ ਭੱਜਣ 'ਚ ਬੰਦਾ ਕਾਮਯਾਬ ਹੋ। ਜੀ ਸੋ ਇਸ ਲਈ ਕੀ ਹੈ, ਕਿਉਂਕਿ ਕਾਰਨ ਕੀ ਹੁੰਦਾ ਰਾਜਕਰਨ ਜੀ, ਕਈ ਵਾਰ ਰੂਟੀਨ ਦੇ ਵਿੱਚ ਜਿਵੇਂ ਚੱਲ ਰਿਹਾ ਹੁੰਦਾ ਉਹਦੇ ਵਿੱਚ ਅਸੀਂ ਬਹੁਤ ਸਹਿਜ ਹੋ ਜਾਂਦੇ ਹਾਂ ਜੀ ਕਿ ਆਮ ਵਰਤਾਰਾ, ਬਸ ਗੱਡੀ ਆਈ ਲਾਈਟ ਮਾਰੀ ਠੀਕ ਹੈ ਜੀ ਲੰਘੋ, ਕੋਈ ਨਾ, ਪਤਾ ਹੀ ਹੈ ਤੁਸੀਂ ਉਹ ਉਸ ਦਾ ਕਿਤੇ ਆਦਤ ਹੋ ਜਾਂਦੀ ਜਿਹੜੀ ਕਿ ਸਾਰਾ ਕੁਝ ਤਾਂ ਠੀਕ ਚੱਲਦਾ, ਇੱਥੇ ਕੀ ਖਤਰਾ ਨਹੀਂ, ਕੋਈ ਕੁਝ ਨਹੀਂ। ਬਿਲਕੁਲ। ਸੋ ਉੱਥੇ ਕਿਤੇ ਕੋਈ ਢਿੱਲ ਰਹਿ ਜਾਂਦੀ ਹੈ, ਤੇ ਉੱਥੇ ਫਿਰ ਜਿਹਨੇ ਕਾਰਵਾਈ ਕਰਨੀ ਹੁੰਦੀ ਉਹ ਨਜ਼ਰ ਰੱਖਦਾ ਹੈ, ਉਹਦਾ ਜਿਵੇਂ ਕਹਿੰਦੇ ਨਾ ਕਿ ਉਹ ਪਹਿਲਾਂ ਰੇਕੀ ਕਰਦੇ ਨੇ, ਕਿ ਇਹ ਰੇਕੀ ਕਰਕੇ ਕੋਈ ਵਾਰਦਾਤ ਦਿੱਤੀ ਗਈ ਹੈ ਜਾਂ ਆਪਸੀ ਕੋਈ ਅੰਦਰ ਤਕਰਾਰ ਹੋਊਗੀ, ਕਿਸੇ ਸਮਾਨ ਛੱਡਣ ਵਾਲੇ ਨਾਲ, ਕਿਸੇ ਲਿਆਉਣ ਵਾਲਾ, ਕਿਸੇ ਢੋ ਢਵਾਈ ਨਾਲ, ਕਿਸੇ ਮੈਸ ਵਾਲੇ ਦਾ ਸਮਾਨ ਨਾਲ, ਕੀ ਮਸਲਾ ਹੈ, ਇਹ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਪਰ ਇਹ ਗੱਲ ਦਰੁਸਤ ਹੈ ਕਿ ਸਵੇਰੇ 4:30 ਵਜੇ ਇਹ ਘਟਨਾ ਵਾਪਰਦੀ ਹੈ, ਔਰ ਮੰਗਲਵਾਰ ਨੂੰ 2 ਦਿਨ ਪਹਿਲਾਂ ਘਟਨਾ ਤੋਂ ਇੱਕ ਰਾਈਫਲ ਮਿਲਟਰੀ ਦੀ ਤੇ 28 ਦੇ ਕਰੀਬ ਗੋਲੀਆਂ, ਜਿੰਦਾ ਕਾਰਤੂਸ, ਇਹ ਚੋਰੀ ਹੋ ਜਾਂਦੇ ਨੇ, ਜਾਂ ਕਹਿ ਲਓ ਲਾਪਤਾ ਹੋ ਜਾਂਦੇ ਨੇ। ਹੁਣ ਚੋਰੀ ਤੇ ਲਾਪਤਾ ਦੀ ਸ਼ਿਕਾਇਤ ਕਰਾਈ ਜਾਂਦੀ ਹੈ ਥਾਣੇ ਦੇ ਵਿੱਚ, FIR ਨਹੀਂ ਕਟਵਾਈ ਜਾਂਦੀ। ਇਹ ਵੀ ਇੱਕ, ਤੇ ਫਿਰ ਉਹਨਾਂ ਨੇ ਮਤਲਬ ਜਦੋਂ ਅਫਸਰਸ਼ਾਹੀ ਨੇ ਜਿਹਨੇ ਸ਼ਿਕਾਇਤ ਕਰਾਈ, ਫੌਜ ਦੇ ਅਧਿਕਾਰੀਆਂ ਨੇ, ਉਹਨਾਂ ਨੇ ਜਦੋਂ ਇਹੀ ਕਿਹਾ ਕਿ ਸ਼ਿਕਾਇਤ ਦਰਜ ਕਰ ਲਓ, FIR ਨਹੀਂ, ਤਾਂ ਫਿਰ ਪੁਲਿਸ ਨੇ ਵੀ ਉਹਨੂੰ ਉਹਨਾਂ ਸੀਰੀਅਸ ਲਿਆ ਹੋਣਾ ਨਾ ਜੀ, ਕਿ ਕੋਈ ਗੱਲ ਨਹੀਂ, ਇਹ ਤਾਂ ਖਾਨਾ ਪੂਰਤੀ ਇਹਨਾਂ ਨੇ ਕਰਾਈ ਆ, ਆਪਣੇ ਬੰਦੇ ਕਿਸੇ ਕੋਲ ਹੁਣੀ ਲੈ ਲੈਣਗੇ, ਆਪੇ ਲੱਭ ਲੈਣਗੇ, ਅੰਦਰ ਦਾ ਹੀ ਮਾਮਲਾ ਇਹਨਾਂ ਦਾ। ਸੋ ਇਸ ਲਈ ਜੇਕਰ ਉਹ FIR ਹੁੰਦੀ ਤਾਂ ਉਹ ਹੋਰ ਤਰ੍ਹਾਂ ਨਜ਼ਰਸਾਨੀ ਹੋਣੀ ਸੀ ਉਸ ਮਸਲੇ ਦੀ, ਤੇ ਇਹ ਕਿੱਥੇ ਢਿੱਲ ਰਹਿ ਗਈ ਕਿ ਉਹ ਸ਼ਿਕਾਇਤ ਕਰਾਈ, ਤੇ ਸ਼ਿਕਾਇਤ ਤੋਂ ਬਾਅਦ ਹੁਣ ਇਹ ਗੱਲ ਸਾਫ਼ ਹੋ ਗਈ, ਕਿਉਂਕਿ 19 ਖੋਲ ਮਿਲ ਗਏ ਉਸ ਬੈਰਕ ਚੋਂ ਜਿੱਥੇ 4 ਜਵਾਨਾਂ ਦੀ ਮੌਤ ਹੋਈ ਹੈ, ਜਿੱਥੇ 4 ਜਵਾਨਾਂ ਦੀ ਗੋਲੀਆਂ ਭਰਾਈਆਂ ਗਈਆਂ, 19 ਖਾਲੀ ਖੋਲ ਮਿਲ ਗਏ। ਔਰ ਉਹ ਜਿਹੜੇ ਏਰੀਏ ਚੋਂ ਕਹਿੰਦੇ ਜੀ ਇਸ ਏਰੀਏ ਚੋਂ ਭੱਜੇ ਨੇ, ਕੁੜਤੇ ਪਜਾਮੇ ਪਾਏ ਸੀ ਜੀ, ਮੂੰਹ ਢਕੇ ਸੀ ਜੀ, ਹੈਨਾ, ਤੇ ਉਸ ਏਰੀਏ ਦੇ ਵਿੱਚੋਂ ਕਹਿੰਦੇ ਰਾਈਫਲ ਵੀ ਬਰਾਮਦ ਹੋ ਗਈ। ਤੇ ਇਸ ਲਈ ਹੁਣ ਇਹ ਸਾਰਾ ਪਹਿਲੂ DGP ਦੇ ਧਿਆਨ ਦੇ ਵਿੱਚ ਹੈ, ਬਕਾਇਦਾ DGP ਫਾਇਰਿੰਗ ਦੀ ਜਾਂਚ ਰਿਪੋਰਟ ਮੰਗੀ ਹੈ ਉਹਨਾਂ ਨੇ ਬਕਾਇਦਾ, ਹੈਨਾ, ਤੇ ਇਸ ਸਾਰੇ ਤੋਂ ਬਾਅਦ ਹੁਣ ਬਕਾਇਦਾ ਤੌਰ ਤੇ ਫੌਜੀ ਦੇ ਅਧਿਕਾਰੀਆਂ ਨੇ, ਉੱਥੇ ਅਧਿਕਾਰੀਆਂ ਨੇ ਜਦੇ ਆਪਣੇ ਵੱਡੇ ਅਫਸਰਾਂ ਨਾਲ ਤਾਲਮੇਲ ਕੀਤਾ, ਤੇ ਵੱਡੇ ਅਫਸਰਾਂ ਨੇ ਜਦੇ ਰਾਜਨਾਥ ਸਿੰਘ ਨੂੰ ਵੀ, ਅਮਿਤ ਸ਼ਾਹ ਨੂੰ ਵੀ, ਤੇ ਖਾਸ ਕਰਕੇ ਡੋਵਾਲ ਨੂੰ ਪੂਰੀ ਜਾਣਕਾਰੀ ਦਿੱਤੀ ਹੈ। ਮਤਲਬ ਇਹ ਸਾਰਾ ਉਹਨਾਂ ਦੇ ਧਿਆਨ 'ਚ ਲਿਆ ਦਿੱਤਾ ਗਿਆ। ਸੋ ਬੇਸ਼ੱਕ ਪੰਜਾਬ 'ਚ ਪਹਿਲਾਂ ਵੀ ਪਠਾਨਕੋਟ 에ਅਰਬੇਸ ਤੇ ਇੱਕ ਹਮਲਾ ਹੋਇਆ ਸੀ, ਹੈਨਾ, ਫਿਰ ਪਿੱਛੇ ਜੇ ਇੱਕ ਮੋਹਾਲੀ ਦੇ ਇੱਕ ਖੇਤਰ ਦੇ ਵਿੱਚ ਜਿਵੇਂ ਹਮਲਾ ਹੋਇਆ, ਜਾਂ ਕਿ ਇੱਕ ਵਾਰ ਅਦਾਲਤ 'ਚ ਇੱਕ ਜਾ ਕੇ ਉੱਥੇ ਉਹੀ ਜਿਹੀ ਘਟਨਾ, ਉਹ ਤੋਂ ਬਾਅਦ ਸਾਰਾ ਕੁਛ ਐਂ ਲੱਗਦਾ ਕਿ ਕੋਈ ਕੜੀਆਂ ਤਾਂ ਨਹੀਂ ਗਿਆ ਕਿ ਜਾਣਬੁੱਝ ਕੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਜਾਂ ਇਹੋ ਜਿਹਾ ਕੁਛ। ਪਰ ਹੁਣ ਇਸ ਕਾਰਵਾਈ ਨੂੰ ਫਿਲਹਾਲ ਸਿਰਫ ਇਹੀ ਹੈ ਕਿ ਉਹ ਰਫਲ ਚੋਰੀ ਤੋਂ ਬਾਅਦ ਵਾਪਰੀ ਘਟਨਾ ਹੈ। ਪਰ ਸਵਾਲ ਇਹ ਹੈ ਕਿ 4 ਬੇਗੁਨਾਹ ਜਵਾਨਾਂ ਦੀ ਜਿਨ੍ਹਾਂ ਦੀ ਜਾਨ ਗਈ ਹੈ, ਔਰ ਸੁੱਤੇ ਪਏ ਜਵਾਨਾਂ ਦੀ ਜਾਨ ਗਈ ਹੈ, ਔਰ 24-24 ਸਾਲ 25-25 ਸਾਲ ਦੇ ਨੌਜਵਾਨ ਫੌਜੀ ਜਿਹੜੇ ਇਸ ਘਟਨਾ ਦਾ ਸ਼ਿਕਾਰ ਹੋ ਕੇ ਉਹਨਾਂ ਦੇ ਘਰਾਂ 'ਚ ਕੀ ਬੀਤੂਗੀ, ਜਿਨ੍ਹਾਂ ਦੇ ਘਰੇ 70 ਵਿਸ਼ੇ ਨੇ। ਸੋ ਉਹ ਮਤਲਬ ਘਟਨਾ ਚਾਹੇ ਹੁਣ ਕਿਸੇ ਹਵਾਲੇ ਨਾਲ ਹੋਈ ਹੋਵੇ, ਉਹਦੀ ਜਾਂਚ ਹੋ ਕੇ ਤੱਥ ਸਾਹਮਣੇ ਆ ਜਾਣਗੇ, ਪਰ ਇਹ ਮਾਵਾਂ ਦੇ ਪੁੱਤ ਤਾਂ ਨਹੀਂ ਮੁੜਨੇ ਨਾ। ਸੋ ਜਿਹੜੀ ਇਹ ਪੀੜ ਹੈ, ਇਹ ਬਹੁਤ ਪੀੜ ਹੈ ਕਿ ਇਹ ਘਟਨਾ ਜਿਹੜੀ ਵਾਪਰੀ ਹੈ, ਅਜਿਹੀਆਂ ਘਟਨਾਵਾਂ ਨਹੀਂ ਵਾਪਰੀਆਂ। ਇਸ ਦੇ ਲਈ ਹੁਣ ਚਾਹੇ ਪੁਲਿਸ ਦੀ ਨਜ਼ਰਸਾਨੀ ਹੈ, ਚਾਹੇ ਮਿਲਟਰੀ ਦੇ ਆਪਣੇ ਏਰੀਏ ਦੀ ਉਹਨਾਂ ਦੀ ਆਪਣੀ ਜਾਂਚ ਟੀਮਾਂ ਦੀ ਹੈ, ਉੱਥੇ ਉਹਨਾਂ ਨੂੰ ਵੀ ਆਪਣੇ ਆਪ ਤੇ ਹੋਰ ਕੰਟਰੋਲ ਕਰਨਾ ਪੈਣਾ ਕਿ ਅਸੀਂ ਅਣਗਹਿਲੀ 'ਚ ਨਾ ਰਹੀਏ, ਕਾਹਲੀ 'ਚ ਨਾ ਰਹੀਏ, ਕੋਤਾਹੀ 'ਚ ਨਾ ਕਰੀਏ, ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਜੀ ਰਾਜ ਜੀ ਬਿਲਕੁਲ, ਬਿਲਕੁਲ। ਤੇ ਇਸ ਦੇ ਵਿੱਚ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੁਛ ਨਾਵਾਂ ਦਾ ਜਿਹੜਾ ਕੇਂਦਰ ਵਾਲੇ ਪਾਸੇ ਆ, ਆਪਾਂ ਚਲੋ ਦੇਖਦੇ ਹੀ ਆ ਵੀ ਕੀ ਕੁਛ ਜਿਹੜਾ ਇੱਥੇ ਡੋਵਾਲ ਹੁਣੀ ਇੱਦਾਂ ਲੱਗਦਾ ਵੀ ਰੱਖਿਆ ਮੰਤਰੀ ਤੋਂ ਕਿਤੇ ਨਾ ਕਿਤੇ ਜਿਹੜਾ ਕਈ ਵਾਰੀ ਉੱਤੇ ਜਿਹੜੀ ਉਹ ਨਜ਼ਰ ਆਉਂਦੇ ਆ। ਆਪਾਂ ਜੇ ਥੋੜਾ ਜਿਹਾ ਇਸ ਪਾਸੇ ਤੋਂ ਵੀ ਜਿਹੜਾ ਉਹ ਦੇਖੀਏ, ਇਹ ਤਾਂ ਜਿਹੜੀ ਘਟਨਾ ਹੋਈ ਉਹ ਮਾੜੀ ਹੋਈ ਮਾੜੀ ਆ, ਪਰ ਉਹ ਤੇ ਹਰਾਰਕੀ ਦੀ ਵੀ ਇੱਕ ਆਪਾਂ ਦੇਖਦੇ ਹਾਂ ਵੀ ਨਾਲ ਦੇ ਨਾਲ ਉਧਰ ਪ੍ਰੋਬਲਮ ਆ ਕੇਂਦਰ ਦੇ ਵਿੱਚ। ਕੁਛ ਕੁ ਲੋਕ ਹੀ ਸਾਰੇ ਜਾਣੇ ਸਾਰਾ ਕੁਝ ਸਾਂਭ ਰਹੇ। ਨਹੀਂ, ਕੁਛ ਕੁ ਲੋਕ ਕਿਉਂ, ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਸਾਰਾ ਕੁਛ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਹੀ ਸਾਂਭਦੇ। ਅੱਗੇ ਲੋਕਾਂ ਨੂੰ ਵਿੱਤ ਮੰਤਰੀ, ਸਿਹਤ ਮੰਤਰੀ, ਹੈਨਾ, ਖੇਤੀਬਾੜੀ ਮੰਤਰੀ, ਜੀ, ਫਿਰ ਵਿਦੇਸ਼ ਮੰਤਰੀ, ਰੇਲ ਮੰਤਰੀ, ਲਗਭਗ ਹੈਨਾ ਫੂਡ ਸਪਲਾਈ ਮੰਤਰੀ, ਸਭ ਨਾਮ ਚੇਤੇ ਹੁੰਦੇ ਸੀ, ਪਤਾ ਹੁੰਦੇ ਸੀ। ਇਹਨਾਂ ਦੀ ਸਰਕਾਰ 'ਚ ਆਉਂਦੇ ਆਉਂਦੇ ਲੋਕ ਵਿਸਰ ਗਿਆ। ਹਾਂ, ਵਿੱਤ ਮੰਤਰੀ ਦਾ ਨਾਂ ਚੇਤੇ ਹੈ ਥੋੜਾ ਜਿਹਾ ਕਿ ਠੀਕ ਹੈ ਉਹ ਟੈਚੀ ਲੈ ਕੇ ਆਉਂਦੀ ਆ ਤੇ ਬੀਬੀ ਆ ਦਿਖ ਜਾਂਦੀ ਆ, ਠੀਕ ਹੈ ਨਾ। ਖੇਤੀਬਾੜੀ ਮੰਤਰੀ ਤਾਂ ਕਰਕੇ ਧਿਆਨ 'ਚ ਆ ਕਿ ਉਸਨੇ ਗਾਲਾਂ ਬਹੁਤ ਖਾਧੀਆਂ ਦੇਸ਼ ਦੇ ਕਿਸਾਨਾਂ ਤੋਂ, ਇਸ ਲਈ ਉਹਦਾ ਨਾਮ ਚੇਤੇ ਹੈ। ਪਰ ਓਵਰਆਲ ਤੁਸੀਂ ਝਾਤ ਮਾਰੋ ਨਾ ਕਿ ਚਾਹੇ ਰੇਲ ਹਾਦਸਾ ਹੋਵੇ ਤੇ ਚਾਹੇ ਰੇਲ ਨੂੰ ਝੰਡੀ ਦੇਣੀ ਹੋਵੇ, ਦਿਖਦਾ ਕੌਣ ਹੈ? ਨਰਿੰਦਰ ਮੋਦੀ। ਸੋ ਕੀ ਮਤਲਬ ਪ੍ਰਧਾਨ ਮੰਤਰੀ ਅਸੀਂ ਝੰਡੀ ਦੇਣ ਲਈ ਰੱਖਿਆ? ਵਿਦੇਸ਼ ਦੇ ਵਿੱਚ ਵੀ ਵਿਦੇਸ਼ ਮੰਤਰੀ ਨਹੀਂ ਜਾਂਦਾ, ਮੈਂ ਹੀ ਜਾਊਂਗਾ ਜੀ।
ਤੇ ਹਰ ਗੱਲ ਦਾ ਫੈਸਲਾ ਗ੍ਰਹਿ ਮੰਤਰੀ ਉਹ ਕਰਨਗੇ ਜੀ। ਰਾਜਨਾਥ ਸਿੰਘ ਹੋਰੀ ਜਿਹੜੇ ਪਿਛਲੀ ਵਾਰੀ ਗ੍ਰਹਿ ਮੰਤਰੀ ਸੀ, ਐਕਟੀ ਉਹ ਤੀਜੇ ਨੰਬਰ ਤੇ ਲਾਤੇ, ਤੇ ਉੱਥੇ ਵੀ ਉਹ ਬਸ ਇੱਕ ਮਤਲਬ ਕਿ ਨਾਮ ਦੀ ਪੋਜੀਸ਼ਨ ਹੈ, ਤਖਤੀ ਲੱਗੀ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਜਾਣਕਾਰੀ ਸਾਰੀ ਡੋਵਾਲ ਨੂੰ ਦਿੱਤੀ ਜਾਂਦੀ ਹੈ। ਮੋਦੀ ਔਰ ਅਮਿਤ ਸ਼ਾਹ ਦਾ ਜੇਕਰ ਕੋਈ ਸਭ ਤੋਂ ਭਰੋਸੇਮੰਦ ਬੰਦਾ ਹੈ ਤਾਂ ਉਹ ਅਜੀਤ ਡੋਵਾਲ ਜੀ। ਤੇ ਅਜੀਤ ਡੋਵਾਲ ਕਹਿੰਦੇ ਇਹ ਸਾਰੇ ਦਾ ਮਾਹਰ ਹੈ, ਚਾਹੇ ਉਹ ਪੰਜਾਬ ਵਾਲਾ ਏਰੀਆ ਹੋਵੇ ਤੇ ਚਾਹੇ ਉਹ ਜੰਮੂ ਕਸ਼ਮੀਰ ਵਾਲਾ ਏਰੀਆ ਹੋਵੇ, ਇਸ ਲਈ ਉਹਨੂੰ ਬਿਨਾਂ ਪੁੱਛੇ ਕੁਛ ਨਹੀਂ ਹੁੰਦਾ। ਸੋ ਰਾਜਨਾਥ ਸਿੰਘ ਨੂੰ ਤਾਂ ਇੱਕ ਮੰਤਰੀ ਦੇ ਨਾਤੇ ਜਿਹੜਾ ਜਾਣੀ ਸੀ ਜਾਣਕਾਰੀ ਕੀ ਉਹੀ ਗਈ ਹੈ, ਸਾਰਾ ਕੁਝ ਡੋਵਾਲ ਹੋ ਰਹੀ। ਸੋ ਇਸ ਲਈ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਕੀ ਬਾਕੀ ਮੰਤਰੀਆਂ ਨੂੰ ਕੋਈ ਅਧਿਕਾਰ ਵੀ ਹੈਗੇ ਜਾਂ ਨਹੀਂ, ਜਾਂ ਉਹ ਸਿਰਫ ਨਾਮ ਦੇ ਉਹਨਾਂ ਨੂੰ ਕਹਿਤਾ ਕਿ ਤੁਹਾਨੂੰ ਮੰਤਰੀ ਉਹਦਾ ਮਿਲ ਗਿਆ, ਗੱਡੀ ਮਿਲ ਗਈ, ਆਫਿਸ ਮਿਲ ਗਿਆ, ਤੁਸੀਂ ਆਪਣਾ ਰੁਤਬਾ ਬਰਕਰਾਰ ਕਰੋ, ਚਲਾਵਾਂਗੇ ਅਸੀਂ ਦੋ ਜਣੇ। ਸੋ ਇਹ ਉਸੇ ਤਰ੍ਹਾਂ ਹਮ ਦੋ ਹਮਾਰੇ ਦੋ, ਤੇ ਇਸੇ ਲਈ ਉਹ ਚਰਚਾ ਵਾਨੀ ਡਾਨੀ ਦੀ ਰਹਿੰਦੀ ਹੈ ਤੇ ਮੋਦੀ ਅਮਿਤ ਸ਼ਾਹ ਦੀ ਰਹਿੰਦੀ ਹੈ। ਤੇ ਇੱਧਰ ਇਹੀ ਹਾਲ ਹੁਣ ਪੰਜਾਬ 'ਚ ਹੋਈ ਜਾਂਦਾ ਹੈ, ਮਤਲਬ ਕਿ ਅਸੀਂ ਦੋ ਸਾਡਾ ਇੱਕ, ਤੇ ਉਧਰ ਉਹ ਕਹਿੰਦੇ ਕੇਜਰੀਵਾਲ ਤੇ ਰਾਘਵ ਚੱਡਾ ਇਕੱਠੇ ਨੇ ਤੇ ਉਹਨਾਂ ਦਾ ਇੱਕ ਭਗਵੰਤ ਮਾਨ ਹੈ ਇੱਧਰ। ਸੋ ਇਸ ਲਈ ਇਹ ਆਪਸ ਦੇ ਵਿੱਚ ਕੀ ਕਰੀਏ, ਤੁਸੀਂ ਸਰਕਾਰ ਹੁੰਦੀ ਹੈ, ਪੂਰੀ ਸਰਕਾਰ ਨੇ ਕੰਮ ਕਰਨਾ ਹੁੰਦਾ, ਤੇ ਜੇਕਰ ਸਾਰਿਆਂ ਨੂੰ ਆਪਣੇ ਅਧਿਕਾਰ ਹੋਣਗੇ ਤਾਂ ਕੰਮ ਵੱਧਾ ਹੋਊਗਾ, ਚੰਗਾ ਹੋਊਗਾ ਜੀ। ਇੱਕੋ ਬੰਦਾ ਕੀ ਕਰ ਲੂਗਾ। ਸੋ ਪਰ ਇਹ ਸਾਡੇ ਇੱਥੇ ਦਿੱਕਤ ਹੈ ਕਿ ਮੋਦੀ ਜੀ ਹਰ ਥਾਂ ਆਪਣੀ ਹੀ ਤਸਵੀਰ ਦਿਖਾਉਣਾ ਚਾਹੁੰਦੇ ਨੇ, ਤੇ ਉਸੇ ਤਰ੍ਹਾਂ ਹਰ ਫੈਸਲਾ ਡੋਵਾਲ ਅਮਿਤ ਸ਼ਾਹ ਹੀ ਲੈਣਾ ਚਾਹੁੰਦੇ ਨੇ। ਸੋ ਉਹਦੇ ਵਿੱਚ ਵੀ ਇਹ ਕਾਰਨ ਹੈ ਕਿ ਫੌਜੀ ਅਧਿਕਾਰੀਆਂ ਨੂੰ ਤੁਰੰਤ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਕਰਨੀ ਪਈ। ਜੀ ਜੀ ਬਿਲਕੁਲ। ਝੰਡੀ ਦੇਣੀ ਹੋਵੇ, ਵੀਡੀਓ ਥਾਣੀ ਜਿਹੜੀ ਆ ਉਹ ਦੇਈ ਜਾਂਦੇ। ਅੱਜ ਬਹੁਤ ਵੀਡੀਓ ਜਿਹੜੀ ਆ ਉਹਨਾਂ ਦੀ ਇਹ ਘੁੰਮ ਰਹੀ ਹੈਗੀ ਆ, ਕਮਾਲ ਹੋਇਆ ਪਿਆ ਆ ਵੀ ਕਰੀ ਕੀ ਜਾਂਦੇ, ਕਹਿੰਦੇ 16 ਘੰਟੇ ਕੰਮ ਕਰਦੇ, ਝੰਡੀਆਂ ਦੇਣ ਦਾ ਕੰਮ ਕਰਦੇ ਆ। ਨਹੀਂ, ਪਹਿਲਾਂ ਵੀ ਕਿੰਨੀਆਂ ਗੱਡੀਆਂ ਤੋਰੀਆਂ ਕਿ ਮੋਦੀ ਜੀ ਝੰਡੀ ਦੇਣ ਆ ਰਹੇ ਨੇ, ਮੋਦੀ ਜੀ ਗੱਡੀ ਤੋਰਨਗੇ। ਮੈਂ ਕਹਿੰਦਾ ਨਵੀਂ ਗੱਡੀ ਆਈ, ਤੇਜ਼ ਰਫ਼ਤਾਰ ਵਾਲੀ ਗੱਡੀ ਆ ਗਈ, ਪਰ ਗੱਡੀਆਂ ਤਾਂ ਚੱਲਦੀਆਂ ਹੀ ਸੀ ਨਾ। ਇਹ ਤਾਂ ਨਹੀਂ ਕਿ ਭਾਰਤ 'ਚ ਪਹਿਲੀ ਰੇਲ ਗੱਡੀ ਆਈ ਤਾਂ ਪ੍ਰਧਾਨ ਮੰਤਰੀ ਨੇ ਝੰਡੀ ਦੇਤੀ। ਸੋ ਇਸ ਲਈ ਉਹ ਮਤਲਬ ਉਹ ਆਪਾਂ ਨੂੰ ਯਾਦ ਆ, ਇੱਕ ਮਤਲਬ ਉਸ ਸਮੇਂ ਨਹਿਰੂ ਦੇ ਸਮੇਂ ਜਦੋਂ ਰੇਲ ਮੰਤਰੀ ਸੀਗੇ ਤਾਂ ਉਹਨਾਂ ਨੇ ਤੁਰੰਤ ਅਸਤੀਫਾ ਦੇਤਾ ਸੀ ਹਾਦਸੇ ਦੇ ਕਾਰਨ ਕਿ ਨਹੀਂ ਮੈਂ ਜ਼ਿੰਮੇਵਾਰੀ ਲੈਣਾ। ਤੇ ਇੱਥੇ ਇਹ ਕਹਿੰਦੇ ਨਹੀਂ ਜੀ ਥੋੜਾ ਟੀਕਾ ਲੱਗਿਆ ਉਹਦੀ ਜ਼ਿੰਮੇਵਾਰੀ ਤਾਂ ਮੈਂ ਲੈਣਾ, ਕਿ ਫੋਟੋ ਮੇਰੀ ਲਾ ਦਿਓ ਕਰੋਨਾ ਵਾਲੇ ਸਰਟੀਫਿਕੇਟ ਤੇ। ਅੱਛਾ, ਜਿਹੜੇ ਡੈਥ ਸਰਟੀਫਿਕੇਟ ਉਹਨਾਂ ਤੇ ਵੀ ਲਵਾਓ, ਫਿਰ ਜ਼ਿੰਮੇਵਾਰੀ ਲਓ, ਜ਼ਿੰਮੇਵਾਰੀ ਪੂਰੀ ਲਓ। ਸੋ ਇਸ ਲਈ ਇਹ ਸਿਰਫ ਤਸਵੀਰ 'ਚ ਰਹਿਣ 'ਚ, ਕੈਮਰੇ 'ਚ ਰਹਿਣ 'ਚ, ਫਰੇਮ 'ਚ ਰਹਿਣ 'ਚ, ਮੀਡੀਆ 'ਚ ਰਹਿਣ 'ਚ, ਸੋਸ਼ਲ ਮੀਡੀਆ ਤੇ ਦੇਖਣ 'ਚ, ਉਹ ਜਿਹੜੇ ਆਦੀ ਨੇ ਉਹਦਾ ਇਹ ਨਤੀਜਾ ਹੈ ਕਿ ਕਹਿੰਦੇ ਕਿ ਹਰੀ ਝੰਡੀ ਮੇਰੀ, ਲਾਲ ਝੰਡੀ ਨਹੀਂ, ਬਸ ਲਾਲ ਝੰਡੀ ਤੇਰੀ। ਜੀ। ਅਗਲੀ ਆਪਾਂ ਗੱਲ ਕਰੀਏ ਦੀਪਕ ਜੀ, ਕੇਂਦਰ ਦੀਆਂ ਨਹੀਂ ਕਰਾਂਗੇ ਮਿਹਨਤਾਂ, ਕਿਸਾਨੀ ਘਾਟਾ ਕਰਾਂਗੇ ਅਸੀਂ ਪੂਰਾ, ਜਦੋਂ ਲੋੜ ਪਈ ਤੇ ਫਿਰ ਉਦੋਂ ਇਹਨਾਂ ਨੂੰ ਅਸੀਂ ਦੱਸਾਂਗੇ। ਕੁਛ ਏਦਾਂ ਦਾ ਬਿਆਨ ਆ ਰਿਹਾ ਆ ਭਗਵੰਤ ਮਾਨ ਜੀ ਦਾ। ਕੱਲ ਹੀ ਆਪਾਂ ਇਸੇ ਦੇ ਬਾਰੇ ਗੱਲ ਕਰ ਰਹੇ ਸੀ ਵੀ ਆਪਣੇ ਗਵਾਂਢੀ ਸੂਬੇ ਵਾਲਿਆਂ ਨੇ ਤਾਂ ਥੋੜਾ ਜਿਹਾ ਇਸ ਦੇ ਉੱਤੇ ਕਮਰ ਕੱਸੀ ਆ, ਮਾਨ ਸਾਹਿਬ ਨੂੰ ਵੀ ਲੱਗ ਗਿਆ ਪਤਾ। ਬਿਲਕੁਲ, ਅਸਲ 'ਚ ਕੱਲ ਨਿਹਾਲਗੜ੍ਹ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਤੇ ਉੱਥੇ ਆਜ਼ਾਦੀ ਘੁਲਾਟੀ ਤੇਜਾ ਸਿੰਘ ਸੁਤੰਤਰਤਾ ਹੋਰਾਂ ਦਾ ਜਿਹੜਾ ਬੁੱਤ ਹੈ ਉਹਦਾ ਲੋਕ ਅਰਪਣ ਕਰਨ ਲਈ ਪਹੁੰਚੇ ਸੀ, ਤੇ ਉੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਫਿਰ ਉਹਨਾਂ ਨੇ ਕਿਹਾ ਕਿ ਇਹ ਕਟੌਤੀ ਹੈ ਜਿਹੜੀ ਇਹ ਧੋਖਾ ਹੈ ਜੀ, ਇਹ ਕਿਸਾਨਾਂ ਨਾਲ ਖਿਲਵਾੜ ਹੈ, ਇਹ ਰਾਹਤ ਨਹੀਂ ਹੈ। 18% ਤੱਕ ਦੇ ਆੜ 'ਚ ਕਟੌਤੀ ਦੇ ਨਾਂ ਦੇ ਉੱਤੇ ਤੁਸੀਂ ਜਿਹੜੇ ਪੈਸੇ ਵਸੂਲਣ ਦਾ ਧੰਦਾ ਲਾਇਆ, ਇਹ ਮਨਜ਼ੂਰ ਨਹੀਂ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਕੱਲ ਸਖਤ ਵੀ ਨਜ਼ਰ ਆਏ ਔਰ ਸਪਸ਼ਟ ਵੀ ਨਜ਼ਰ ਆਏ, ਔਰ ਚੰਗਾ ਫੈਸਲਾ ਲੈਂਦੇ ਨਜ਼ਰ ਆਏ। ਆਪਾਂ ਇਹਦੀ ਕੱਲ ਹੀ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਕਿ ਜੇ ਹਰਿਆਣਾ ਤੁਰੰਤ ਫੈਸਲਾ ਲੈ ਸਕਦਾ ਤਾਂ ਪੰਜਾਬ ਇਹ ਕਿਉਂ ਕਹਿ ਰਿਹਾ ਕਿ ਅਸੀਂ ਚਿੱਠੀ ਲਿਖਾਂਗੇ ਜੀ, ਅਸੀਂ ਪਹੁੰਚ ਕਰਾਂਗੇ ਜੀ, ਅਸੀਂ ਦੱਸਾਂਗੇ ਜੀ, ਅਸੀਂ ਮਿਹਨਤ ਕਰਾਂਗੇ ਜੀ। ਸੋ ਇਸ ਲਈ ਫਿਰ ਹੁਣ ਪਤਾ ਨਹੀਂ ਭਗਵੰਤ ਮਾਨ ਜੀ ਨੇ ਸਾਡਾ ਪ੍ਰੋਗਰਾਮ ਸੁਣ ਲਿਆ ਜਾਂ ਭਗਵੰਤ ਮਾਨ ਜੀ ਦੇ ਅਧਿਕਾਰੀਆਂ ਨੇ ਸਹੀ ਸਲਾਹ ਦੇ ਦਿੱਤੀ ਕਿ ਦੇਖੋ ਜੀ ਹਰਿਆਣੇ ਦੇ ਨੰਬਰ ਬਣ ਜਾਣੇ, ਹਰਿਆਣੇ ਨੇ ਫੈਸਲਾ ਲਿਆ, ਆਪਾਂ ਵੀ ਲਈਏ। ਸੋ ਚਾਹੇ ਆਪ ਮਹਾਰੇ ਫੈਸਲਾ ਜਾਂ ਭਗਵੰਤ ਮਾਨ ਹੋਰੀ ਧਰਾਤਲ ਤੋਂ ਆਉਂਦੇ ਨੇ, ਸਮੱਸਿਆਵਾਂ ਸਮਝਦੇ ਨੇ, ਬਖੂਬੀ ਜਾਣਦੇ ਨੇ, ਇਸ ਲਈ ਇਹ ਚੰਗਾ ਫੈਸਲਾ ਉਹਨਾਂ ਦੀ ਆਪਣੀ ਮਰਜ਼ੀ ਨਾਲ ਹੋਇਆ। ਕਿਉਂਕਿ ਦਿੱਲੀ ਵਾਲੇ ਜੋ ਫੈਸਲੇ ਕਰਵਾਉਂਦੇ ਨੇ ਉਹ ਤਾਂ ਲੋਕਾਂ ਨੂੰ, ਪੰਜਾਬ ਵਾਲਿਆਂ ਨੂੰ ਪਸੰਦ ਨਹੀਂ ਆਉਂਦੇ। ਇਹਦਾ ਮਤਲਬ ਭਗਵੰਤ ਮਾਨ ਦੀ ਆਪਣੀ ਮਨਸ਼ਾ ਦਾ ਫੈਸਲਾ ਕਿ ਉਹਨਾਂ ਨੇ ਤੁਰੰਤ ਇਹ ਫੈਸਲਾ ਕੀਤਾ ਕਿ ਭਾਈ ਗਿਰਦਾਵਰੀ ਕਰਕੇ ਅਸੀਂ ਅਦਾਇਗੀ ਵੀ ਤੁਰੰਤ ਕਰਾਵਾਂਗੇ। ਉਹਦੇ ਲਈ ਬਕਾਇਦਾ ਡੀਸੀਆਂ ਨੂੰ ਹਦਾਇਤਾਂ ਵੀ ਜਾ ਰਹੀਆਂ, ਫੋਨ ਵੀ ਜਾ ਰਿਹਾ, ਖਿੱਚੋਤਾਣ ਵੀ ਚੱਲ ਰਹੀ ਹੈ, ਕਈ ਥਾਵਾਂ ਤੇ ਕੰਮ ਢਿੱਲਾ, ਉੱਥੇ ਝਾੜ ਚੱਪਾ ਵੀ ਹੋ ਰਿਹਾ। ਪਰ ਆ ਜਦੋਂ ਕਟੌਤੀ ਵਾਲਾ ਕਣਕ ਖਰੀਦਿਆ, ਉਹ ਕਹਿੰਦੇ ਕੋਈ ਗੱਲ ਨਹੀਂ, ਕਣਕ ਮੰਡੀਆਂ 'ਚ ਆ ਰਹੀ ਹੈ, ਖਰੀਦੋ, ਚੱਕੋ, ਜਿਹੜੀ ਕਟੌਤੀ ਕੇਂਦਰ ਕਹਿੰਦਾ ਕਰ ਦੋ, ਪਰ ਉਹ ਜਿੰਨੀ ਕਟੌਤੀ ਹੁੰਦੀ ਆ ਉਹਦੀ ਭਰਪਾਈ ਆਪਾਂ ਕਰਾਂਗੇ, ਆਪਾਂ ਇਹਦੇ ਪੈਸੇ ਮੰਗਣ ਲਈ ਮਿਹਨਤ ਨਹੀਂ ਕਰਨੀ ਕੇਂਦਰ ਦੀ। ਬੜਾ ਦਲੇਰਨਾਮਾ ਫੈਸਲਾ, ਕਾਬਲੇ ਤਾਰੀਫ ਫੈਸਲਾ। ਪਰ ਨਾਲ ਇਹ ਕਹਿੰਦੇ ਕੋਈ ਨਾ ਮੈਨੂੰ ਵਸੂਲਣੇ ਆਉਂਦੇ ਨੇ। ਕਹਿੰਦੇ ਜਦ ਉਹਨਾਂ ਨੇ ਕਹਿਣਾ ਜੀ ਸਾਨੂੰ ਚੌਲ ਭੇਜ ਦਿਓ ਜੀ ਪੰਜਾਬ ਚੋਂ, ਇੰਨੇ ਪੰਜਾਬ ਵਾਲੇ ਪੂਲ ਚੋਂ, ਕੇਂਦਰੀ ਪੂਲ ਲਈ ਹੈ ਨਾ, ਤੇ ਕੇਂਦਰੀ ਭੰਡਾਰ ਲਈ ਇੰਨੀ ਕਣਕ ਭੇਜ ਦਿਓ, ਕਹਿੰਦਾ ਫਿਰ ਕਹੂੰਗਾ ਕਿ ਲਿਆਓ ਸਣੇ ਵਿਆਜ ਪੈਸੇ ਲਿਆਓ ਪਹਿਲਾਂ ਜਿਹੜੇ ਅਸੀਂ। ਸੋ ਇਸ ਲਈ ਆ ਜਿਹੜਾ ਸਟੈਂਡ ਹੈ ਇਹ ਹੁਣ ਸਟੈਂਡ ਰਹੇ। ਸਹੀ ਗੱਲ, ਇਹ ਨਾ ਹੋਵੇ ਕਿ ਅੰਗਰੇਜ਼ੀ 'ਚ ਚਿੱਠੀ
ਰਾਜਪਾਲ ਸਾਹਿਬ ਨੂੰ ਮਿੰਨਤਾਂ ਵਾਲੀ ਤੇ ਪੰਜਾਬੀਆਂ ਨੂੰ ਪੰਜਾਬੀ 'ਚ ਦਿਖਾ ਕੇ ਕਿ ਦੇਖੋ ਜੀ ਮੈਂ ਤਾਂ ਬੜਾ ਮਤਲਬ ਕਿ ਦਬਕਾ ਮਾਰਤਾ ਹੈ, ਅਫਸਰਾਂ ਨੂੰ ਵੀਡੀਓ 'ਚ ਰਾਹੀਂ ਦਬਕਾ ਕਿ ਨਹੀਂ ਆਉਣਾ ਤਾਂ ਨਾ ਆਇਓ, ਭਾਜੋ ਜਮਾਇਨ ਨਾ ਕਰਿਓ, ਅਸੀਂ ਛੁੱਟੀ ਕਰ ਦਾਂਗੇ, ਤੇ ਅੰਦਰ ਬੈਠ ਕੇ ਉਹਨਾਂ ਦੀ ਸਾਰੀਆਂ ਸ਼ਰਤਾਂ ਮਨਜ਼ੂਰ। ਸੋ ਇੱਥੇ ਇਹ ਨਾ ਹੋਵੇ ਹੁਣ ਕੇਂਦਰ ਦੀਆਂ ਸ਼ਰਤਾਂ ਮਨਜ਼ੂਰ ਕਰਨ ਬਾਅਦ ਚੋਂ ਜਨਾਬ ਇਹ ਦਬਕੇ ਨੂੰ ਦਬਕਾ ਰੱਖਿਓ, ਸਟੈਂਡ ਨੂੰ ਸਟੈਂਡ ਰੱਖਿਓ। ਪੰਜਾਬ ਨੇ ਤੁਹਾਡੇ ਸਟੈਂਡ ਦੀ ਤਾਰੀਫ ਕੀਤੀ ਆ, ਇਹ ਉਵੇਂ ਦਾ ਹੀ ਸਟੈਂਡ ਆ ਜਿਵੇਂ ਇੱਕ ਵਾਰ ਚੰਨੀ ਨੇ ਮਤਲਬ ਸਟੈਂਡ ਲਿਆ ਸੀ ਪ੍ਰਧਾਨ ਮੰਤਰੀ ਦੇ ਫੇਰੀ ਮੌਕੇ ਕਿ ਕੋਈ ਸੁਰੱਖਿਆ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਤੁਹਾਡਾ, ਠੀਕ ਹੈ ਨਾ। ਤੇ ਪਰ ਬਾਅਦ ਚੋਂ ਭਗਵੰਤ ਮਾਨ ਨੇ ਜਦੋਂ ਮਾਫੀ ਮੰਗੀ ਸੀ ਤਾਂ ਲੋਕਾਂ ਨੇ ਇਹ ਕੀਤਾ ਸੀ ਕਿ ਗਲਤ ਹੈ। ਸੋ ਇਸ ਲਈ ਭਗਵੰਤ ਮਾਨ ਨੇ ਕੱਲ ਜਿਹੜਾ ਸਟੈਂਡ ਦਿਖਾਇਆ ਉੱਥੇ ਹੈ ਨਾ, ਉਹ ਇਸ ਨੂੰ ਨਿਹਾਲਗੜ੍ਹ ਦੇ ਵਿੱਚ ਉਸ ਨੂੰ ਲੋਕਾਂ ਨੇ ਕਿਹਾ ਕਿ ਇਹ ਸਹੀ ਫੈਸਲਾ, ਔਰ ਇਹ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਇਹ ਚੰਗੀ ਗੱਲ ਹੈ। ਪਰ ਕੇਂਦਰ ਦੇ ਖਿਲਾਫ ਜਥੇਬੰਦੀਆਂ ਕਹਿੰਦੀ ਡਟਾਂਗੀਆਂ, ਉਹਨਾਂ ਦੇ ਖਿਲਾਫ ਅਸੀਂ ਰੋਸਾ ਕਰਾਂਗੇ ਕਿ ਇਹ ਕਿਹੜਾ ਤਰੀਕਾ ਹੈ, ਤੁਸੀਂ ਧੋਖਾ ਕਰ ਰਹੇ ਹੋ, ਪੰਜਾਬ ਨਾਲ ਧੱਕਾ ਕਰ ਰਹੇ ਹੋ। ਪਰ ਕੱਲ ਭਗਵੰਤ ਮਾਨ ਦਾ ਫੈਸਲਾ ਕਾਬਲੇ ਤਾਰੀਫ ਸੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਕਟੌਤੀ ਕਰੂਗਾ ਤਾਂ ਉਹ ਕਟੌਤੀ ਦੀ ਭਰਪਾਈ ਕਿਸਾਨਾਂ ਨੂੰ ਨਹੀਂ ਹੋਏਗੀ, ਸੂਬਾ ਸਰਕਾਰ ਉਹਦੀ ਭਰਪਾਈ ਕਰਕੇ ਦੇਵੇਗੀ, ਕਿਸਾਨ ਨੂੰ ਉਹਦਾ ਪੂਰਾ ਮੁੱਲ ਮਿਲੇਗਾ, ਤੇ ਇਹਦੀ ਭਰਪਾਈ ਕੇਂਦਰ ਤੋਂ ਅਸੀਂ ਕਿਵੇਂ ਕਰਨੀ ਹੈ ਉਹਦੇ ਫਾਰਮੂਲੇ ਮੈਨੂੰ ਆਉਂਦੇ ਨੇ। ਸੋ ਇਸ ਲਈ ਹਰਿਆਣਾ ਵਾਲਾ ਜਿਹੜਾ ਫੈਸਲਾ ਸੀ ਉਸ ਦੇ ਉੱਪਰ ਥਲੀ ਇਹ ਫੈਸਲਾ ਲੈ ਕੇ ਪੰਜਾਬ ਸਰਕਾਰ ਨੇ ਇੱਕ ਚੰਗਾ ਮਤਲਬ ਆਪਣਾ ਦਿੱਖ ਪੈਦਾ ਕੀਤੀ ਆ, ਔਰ ਮਾਨ ਸਾਹਿਬ ਇਹਦੇ ਲਈ ਵਧਾਈ ਦੇ ਪਾਤਰ। ਜੀ ਜੀ ਬਿਲਕੁਲ ਜੀ। ਸੋ ਡਟੇ ਰਹਿਣ, ਜਿੱਦਾਂ ਤੁਸੀਂ ਕਿਹਾ ਆ ਵੀ ਬਾਅਦ ਚੋਂ ਬਾਂਹ ਬਰੋੜ ਲੈਂਦੇ ਆ ਨਾ ਦਿੱਲੀੋਂ ਵੀ ਅਸੀਂ ਤੁਹਾਡਾ ਬਜਟ ਰੋਕ ਲੈਣਾ, ਕੁਛ ਏਦਾਂ ਦਾ ਨਾ ਨਹੀਂ, ਅਜੇ ਵੀ GST ਵਾਲੇ ਪੈਸੇ ਕਿੰਨੇ ਉਹਨਾਂ ਕੰਨੀ ਪੈਂਡਿੰਗ ਪਏ ਨੇ, ਬਿਲਕੁਲ ਹੋਰ ਕਿੰਨੀਆਂ ਚੀਜ਼ਾਂ ਦੀ ਅਦਾਇਗੀਆਂ ਉਹਨਾਂ ਕੰਨੀ ਪੈਂਡਿੰਗ ਪਈਆਂ ਨੇ, ਪੈਸੇ ਤਾਂ ਪੂਰੇ ਦੇ ਹੀ ਨਹੀਂ ਰਹੇ, ਨਹੀਂ ਦੇ ਰਹੇ। ਬਿਲਕੁਲ ਜੀ, ਧੋਖਾ ਜਿਹੜਾ ਕੇਂਦਰ ਆ ਉਹ ਸ਼ਰੇਆਮ ਕਰ ਰਿਹਾ ਆ। ਜਿਹੜੀ ਇਹਨਾਂ ਚੀਜ਼ਾਂ ਦੇ ਉਲਟ ਪਹਿਲੋਂ ਚੰਗਾ ਮਾੜਾ ਕਈ ਕੁਝ ਬੋਲਣ ਵਾਲੇ ਉਹ ਵੀ ਉਹਨਾਂ ਦੀ ਛਤਰੀ 'ਚ ਜਾ ਬੈਠੇ ਨੇ ਅੰਦਰ। ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ, ਅੰਮ੍ਰਿਤਪਾਲ ਸਿੰਘ ਦੇ ਨਾਲ ਇਹ ਮਾਮਲਾ ਜਿਹੜਾ ਜੁੜਿਆ ਆ, ਕਹਿੰਦੇ ਆ ਵੀ ਹੁਸ਼ਿਆਰਪੁਰ ਦੀ ਇੱਕ ਬੰਦ ਕੋਠੀ ਦੇ ਵਿੱਚ ਮਹਿਮਾਨ ਬਣ ਕੇ ਰਿਹਾ ਸੀ ਅੰਮ੍ਰਿਤਪਾਲ ਸਿੰਘ। ਸੋ ਅਜੇ ਤੱਕ ਵੀ ਕੋਈ ਸਪਸ਼ਟਤਾ ਆ, ਅਸਪਸ਼ਟਤਾ ਆ, ਕਿੱਥੇ ਆ ਅੰਮ੍ਰਿਤਪਾਲ ਸਿੰਘ? ਇਹ ਕਹਾਣੀ ਦਾ ਕੋਈ ਹੱਲ ਨਜ਼ਰ ਆ ਰਿਹਾ ਹੈ? ਦੇਖੋ, ਜਿੱਥੋਂ ਤੱਕ ਪਪਲਪ੍ਰੀਤ ਦੇ ਗ੍ਰਿਫਤਾਰੀ ਤੋਂ ਬਾਅਦ ਸੀਗਾ, ਉਸ ਦਿਨ ਤੋਂ ਅੰਦਾਜ਼ੇ ਲੱਗ ਰਹੇ ਸੀ ਕਿ ਇੱਕ ਦੋ ਦਿਨਾਂ 'ਚ ਇਹ ਹੁਣ ਸਾਹਮਣੇ ਲਿਆਉਣਗੇ ਅੰਮ੍ਰਿਤਪਾਲ ਨੂੰ, ਕਿਉਂਕਿ ਆਪਾਂ ਉਹਨਾਂ ਦੇ ਬੋਲਾਂ ਦੇ ਹਿਸਾਬ ਨਾਲ, ਪਪਲਪ੍ਰੀਤ ਦੇ ਬੋਲਾਂ ਦੇ ਹਿਸਾਬ ਨਾਲ ਵੀ ਆਪਾਂ ਗੱਲ ਕਰ ਰਹੇ ਸੀ। ਉਹਨੇ ਕਿਹਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਅੱਜ ਗ੍ਰਿਫਤਾਰ ਹੋਇਆ, ਜਾਂ ਮਤਲਬ ਕੋਈ ਹਿਸਾਬ ਕਿਤਾਬ ਅੰਦਰ ਵੀ ਚੱਲਿਆ, ਕੋਈ ਪੁਰਾਣਾ ਹਿਸਾਬ ਕਿਤਾਬ ਵੀ ਹੈਗਾ, ਹੈ ਨਾ। ਸੋ ਇਸ ਲਈ ਸੀਗਾ ਕਿ ਕੀ ਪਹਿਲਾਂ ਤੋਂ ਗ੍ਰਿਫਤਾਰੀ ਹੈ ਜਾਂ ਹੁਣੇ ਪਾਈ ਹੈ ਜਾਂ ਨਜ਼ਰਬੰਦੀ ਹੈ, ਇਹ ਸਾਰੀ ਚਰਚਾ ਚੱਲ ਰਹੀ। ਉਸੇ ਤਰ੍ਹਾਂ ਹੁਣ ਆ ਇੱਕ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ। ਇੱਕ ਹੋਰ, ਬੇਸ਼ੱਕ ਪੁਲਿਸ ਨੇ ਖੁੱਲ ਕੇ ਕਹਾਣੀ ਸਾਹਮਣੇ ਨਹੀਂ ਲਿਆਂਦੀ, ਪਰ ਉਸ ਇਲਾਕੇ ਦੇ ਹਵਾਲੇ ਨਾਲ ਮੈਂ ਇਹ ਖਬਰ ਸਾਂਝੀ ਕਰ ਰਿਹਾ। ਪਤਾ ਲੱਗ ਰਿਹਾ ਕਿ ਹੁਸ਼ਿਆਰਪੁਰ ਦਾ ਪਿੰਡ ਰਾਏਪੁਰ ਹੈ ਜੀ। ਰਾਏਪੁਰ ਦੇ ਉਸ ਪਿੰਡ ਦੇ ਫਿਰਨੀ ਦੇ ਵਿੱਚ ਇੱਕ ਕੋਠੀ ਪੈਂਦੀ ਹੈ। ਉਹ ਕੋਠੀ ਦੇ ਮਾਲਕ ਦੋ ਭਰਾ ਨੇ, ਉਹ ਵਿਦੇਸ਼ 'ਚ ਰਹਿੰਦੇ ਨੇ, ਇੱਕ ਦੁਬਈ 'ਚ ਰਹਿੰਦਾ, ਇੱਕ ਜਰਮਨੀ 'ਚ ਰਹਿੰਦਾ। ਤੇ ਉਹਨਾਂ ਨੇ ਪਿੰਡ ਦੇ ਇੱਕ ਮੁੰਡੇ ਨੂੰ ਜਾਂ ਇੱਕ ਪਰਿਵਾਰ ਨੂੰ ਕੇਅਰ ਟੇਕਰ ਵਜੋਂ ਚਾਬੀਆਂ ਸੰਭਾਲੀਆਂ। ਤੇ ਹੁਣ ਇਹ ਪੁਲਿਸ ਦੇ ਹਵਾਲੇ ਨਾਲ ਸਾਡੇ ਕੋਲ ਖਬਰ ਹੈ ਕਿ ਕਹਿੰਦੇ ਜੀ ਕਿ ਉਸ ਜਿਹੜਾ ਕੇਅਰ ਟੇਕਰ ਹੈ ਉਹਨੂੰ ਕਹਿੰਦੇ ਜੀ ਅੰਮ੍ਰਿਤਪਾਲ ਦਾ ਮਤਲਬ ਅੰਮ੍ਰਿਤਪਾਲ ਦੇ ਰੱਖਣ ਦੇ ਲਈ ਫੋਨ ਆਉਂਦਾ ਉਹਦੇ ਮਾਲਕਾਂ ਦਾ, ਉਹ ਦੁਬਈ ਵਾਲੇ ਦਾ ਜਾਂ ਜਰਮਨੀ ਵਾਲੇ ਦਾ ਫੋਨ ਆਉਂਦਾ ਕਿ ਸਾਡੇ ਨਾਲ ਕੋਈ ਰਿਸ਼ਤੇਦਾਰ ਆਉਣੇ ਨੇ, 2-3 ਦਿਨ ਰਹਿਣਾ ਇੱਥੇ, ਤੂੰ ਕੋਠੀ ਖੋਲ ਦੇ। ਤੇ ਕਹਿੰਦੇ ਜੀ ਉਹ ਬੰਦਾ ਕੋਠੀ ਝਾੜ ਝੰਬ ਕਰਕੇ ਖੋਲ ਦਿੰਦਾ ਤੇ ਬੰਦੇ ਉੱਥੇ ਆਉਂਦੇ ਨੇ। ਇਹ 28-29 ਤਰੀਕ ਤੋਂ ਬਾਅਦ ਦੀ ਘਟਨਾ। ਹੁਣ ਮਤਲਬ ਕਿ ਇਹ ਕਹਾਣੀ ਜਿਹੜੀ ਪੁਲਿਸ ਦੇ ਅੰਦਰ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਤਾਂ ਇਹ ਹੈ ਕਿ 28-29 ਤਰੀਕ ਨੂੰ ਅੰਮ੍ਰਿਤਪਾਲ ਤੇ ਪਪਲਪ੍ਰੀਤ ਅੱਡ ਹੋ ਗਏ ਸੀ, ਤੇ ਪਪਲਪ੍ਰੀਤ ਪਤਾ ਨਹੀਂ ਕਿੱਥੇ ਗਿਆ, ਜਿਵੇਂ ਹੁਣ ਉਹਨਾਂ ਦੇ ਹਿਸਾਬ ਨਾਲ ਕਿ ਕੱਥੂ ਨੰਗਲ ਤੋਂ ਫੜਿਆ ਜੀ, ਉਹ ਤਾਂ ਉੱਧਰ ਨੂੰ ਚਲ ਗਿਆ ਸਮਝ ਲਓ, ਤੇ ਹੁਸ਼ਿਆਰਪੁਰ ਨੂੰ ਆ ਗਿਆ। ਸੋ ਹੁਸ਼ਿਆਰਪੁਰ ਦੇ ਇਸ ਰਾਏਪੁਰ ਪਿੰਡ ਦੇ ਵਿੱਚ ਹੀ ਇਸ ਕੋਠੀ 'ਚ ਆ ਕੇ ਅੰਮ੍ਰਿਤਪਾਲ ਰਿਹਾ। ਹੁਣ ਅੰਮ੍ਰਿਤਪਾਲ ਇਕੱਲਾ ਰਿਹਾ, ਨਾਲ ਕੌਣ ਰਿਹਾ, ਹੁਣ ਇਹ ਤਾਂ ਪੁਲਿਸ ਨੇ ਜਦੋਂ ਕਹਾਣੀ ਸੁਣਾਉਣੀ ਹੋਊਗੀ ਉਦੋਂ ਸੁਣਾ ਦੇਣਗੇ। ਸੋ ਇਸ ਲਈ ਕਹਿੰਦੇ ਜੀ ਕਿ ਇੱਥੇ 2-3 ਦਿਨ ਰਹਿ ਕੇ ਗਿਆ, ਤੇ ਉਹ ਤੋਂ ਬਾਅਦ ਪੁਲਿਸ ਨੂੰ ਜਦੋਂ ਭਣਕ ਲੱਗੀ, ਪੁਲਿਸ ਪਹੁੰਚੀ, ਪੁਲਿਸ ਨੇ ਕਹਿੰਦੇ ਜੀ ਉਹ ਬੰਦਾ ਚੱਕ ਲਿਆ। ਹੁਣ ਉਹ ਕੇਅਰ ਟੇਕਰ ਕਹਿੰਦੇ ਪੁਲਿਸ ਦੀ ਪਕੜ 'ਚ ਹੈ, ਤੇ ਉਹ ਕੇਅਰ ਟੇਕਰ ਦਾ ਟੱਬਰ ਜਾਂ ਉਹ ਬੰਦੇ ਦਾ ਕਹਿਣਾ ਕਿ ਮੈਨੂੰ ਤਾਂ ਪਤਾ ਵੀ ਨਹੀਂਗਾ ਜੀ ਕਿ ਅੰਮ੍ਰਿਤਪਾਲ ਹੈ ਜਾਂ ਨਹੀਂ ਹੈ, ਹੈਗਾ ਵੀ ਸੀ ਜਾਂ ਨਹੀਂ ਹੈ ਜਾਂ ਕੌਣ ਹੈ। ਆਪਾਂ ਦਾ ਮਾਲਕਾਂ ਦਾ ਫੋਨ ਆਇਆ ਕਿ ਸਾਡੇ ਬੰਦੇ ਨੇ ਆਉਣਾ, ਤੂੰ ਘਰ ਖੋਲ ਦੇ, ਮੈਂ ਖੋਲਤਾ। ਹੁਣ ਉਸ ਘਰ ਦੇ ਬਰਾਂਡੇ 'ਚ 2 CCTV ਕੈਮਰੇ ਲੱਗੇ ਨੇ, ਪੁਲਿਸ ਉਹ ਕੈਮਰੇ ਲੈ ਗਈ ਹੈ, ਉਹਨਾਂ ਦੀ DVD ਉਹ ਸਾਰਾ ਕੁਝ ਜੋ ਸੈੱਟ ਹੁੰਦਾ ਉਹ ਸਾਰਾ ਲੈ ਗਈ ਹੈ ਕਹਿੰਦੇ। ਠੀਕ ਹੈ। ਤੇ ਪਿੰਡ ਦੇ ਸਰਪੰਚ ਕਹਿੰਦੇ ਕਿ ਅਸੀਂ ਪੁਲਿਸ ਥਾਣੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਕਿ ਸਾਨੂੰ ਬੰਦਾ ਤਾਂ ਮਿਲਾ ਦਿਓ, ਅਸੀਂ ਉਹਨੂੰ ਤਾਂ ਪੁੱਛੀਏ ਕਿ ਉਹਦਾ ਕੀ ਕਸੂਰ ਹੈ, ਕਿ ਜੇਕਰ ਉਹ ਕੇਅਰ ਟੇਕਰ ਆ ਤੇ ਉਹ ਬਿਨਾਂ ਪੁੱਛੇ ਮਾਲਕ ਜੋ ਕਹਿਣਗੇ ਉਹਦਾ ਚਾਬੀ ਦੇਤੀ ਜੀ, ਜੇ ਉਹਦੀ ਕੋਈ ਸ਼ਮੂਲੀਅਤ ਹੈ, ਉਹਦੇ ਨਾਲ ਕੋਈ ਫੋਨ ਤੇ ਤਾਲਮੇਲ ਹੋ ਰਿਹਾ ਕਿਤੇ, ਤਾਂ ਤੁਸੀਂ ਦੱਸੋ। ਸੋ ਅਜੇ ਤੱਕ ਇਹ ਤੱਥ ਸਾਹਮਣੇ ਨਹੀਂ ਆਇਆ। ਹੋ ਸਕਦਾ ਉਹ ਪੁਲਿਸ ਦੀ ਕਸਟਡੀ 'ਚ ਹੋਵੇ, ਉਹਦੀ ਗ੍ਰਿਫਤਾਰੀ ਪਾਈ ਹੈ ਜਾਂ ਨਹੀਂ ਪਾਈ, ਇਹ ਵੀ ਅਜੇ ਸਪਸ਼ਟ ਨਹੀਂ ਹੋ ਪਾਇਆ। ਪਰ ਇਹ ਜ਼ਰੂਰ ਪਤਾ ਲੱਗ ਰਿਹਾ ਕਿ 2 ਜਾਂ 3 ਦਿਨ ਉੱਥੇ ਉਸ ਬੰਦ ਕੋਠੀ 'ਚ ਪੁਲਿਸ ਦੇ ਅੰਦਰੂਨੀ ਦਾਅਵਿਆਂ ਦੇ ਹਿਸਾਬ ਨਾਲ, ਜਿਹੜਾ ਅਜੇ ਜਨਤਕ ਨਹੀਂ ਕੀਤਾ ਜੇ
ਮਤਲਬ ਪ੍ਰੈਸ ਕਾਨਫਰੰਸ ਨਹੀਂ ਕੀਤੀ। ਜੀ ਸੋ ਇਸ ਲਈ ਉਹਦੇ ਹਵਾਲੇ ਨਾਲ ਉਹਦਾ ਕਹਿਣਾ ਇਹ ਹੈ ਕਿ ਅੰਮ੍ਰਿਤਪਾਲ 28 ਤਰੀਕ ਤੋਂ ਬਾਅਦ ਉਸ ਕੋਠੀ 'ਚ ਮਹਿਮਾਨ ਬਣ ਕੇ ਰਿਹਾ ਤੇ ਉਹ ਤੋਂ ਬਾਅਦ ਨਿਕਲ ਕੇ ਕਿੱਥੇ ਗਿਆ, ਜੇ ਉਸ ਕੈਮਰੇ ਤੱਕ ਪਹੁੰਚਣਾ। ਸੋ ਇਸ ਲਈ ਇਹ ਕਹਿੰਦੇ ਕਿ ਅਸੀਂ ਪਿੱਛੇ ਪਿੱਛੇ ਚੱਲ ਰਹੇ ਹਾਂ, ਤੇ ਇਹ ਪਿੱਛੇ ਹੈ, ਬਰਾਬਰ ਹੈ, ਅੱਗੇ ਹੈ, ਜਾਂ ਕਹਾਣੀ ਘੜੀ ਜਾ ਰਹੀ ਹੈ, ਜਾਂ ਪੈੜ ਨੱਪੀ ਜਾ ਰਹੀ ਹੈ। ਇਹ ਅਜੇ ਕੁਝ ਵੀ ਕਹਾਣੀ ਦਾ ਕੋਈ ਸਿਰਾ ਬੰਨਾ ਨਹੀਂ ਪਤਾ ਲੱਗ ਰਿਹਾ ਕਿ ਕਿੱਧਰ ਨੂੰ ਜਾ ਰਹੀ ਹੈ। ਪਰ ਹੁਣ ਆਹ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ NRI ਇਹਦੀ ਇੱਕ ਕੋਠੀ ਦੇ ਵਿੱਚ ਹੁਣ ਇਹ ਦੁਬਈ ਕਨੈਕਸ਼ਨ ਜੋੜਨਾ ਚਾਹੁੰਦੇ ਨੇ, ਜਾਂ ਜੁੜਿਆ ਦੁਬਈ ਕਨੈਕਸ਼ਨ, ਇੱਕ ਬੰਦਾ ਦੁਬਈ ਰਹਿੰਦਾ ਸੀ ਜੀ ਮਾਲਕ। ਸੋ ਇਸ ਲਈ ਇਹ ਇੱਕ ਨਵਾਂ ਐਪੀਸੋਡ ਹੋਰ ਸਾਹਮਣੇ ਆ ਗਿਆ ਜੀ ਕਿ ਹੁਣ ਰਾਏਪੁਰ ਦੇ ਪਿੰਡ ਦੇ ਵਿੱਚ ਅੰਮ੍ਰਿਤਪਾਲ 2 ਦਿਨ ਇੱਕ ਬੰਦ ਕੋਠੀ 'ਚ ਵੀ ਮਹਿਮਾਨ ਬਣ ਕੇ ਰਿਹਾ। ਇੱਕ ਥੋੜੇ ਚਿਰ ਪਹਿਲਾਂ ਹੀ ਇੱਕ NRI ਨੂੰ ਵੀ ਇਹਨਾਂ ਨੇ ਜਸਵਿੰਦਰ ਸਿੰਘ ਪਾਂਗਲੀ ਨਾਂ ਦੇ ਬੰਦੇ ਨੂੰ, ਜਿਹੜਾ NRI ਨੂੰ ਗ੍ਰਿਫਤਾਰ ਕੀਤਾ ਸੀ, ਇਹ ਵੀ ਹੁਸ਼ਿਆਰਪੁਰ ਤੋਂ ਹੀ, ਜਿਹੜਾ ਉੱਥੇ ਉਧਰਲੇ ਇਲਾਕੇ ਦਾ ਦੱਸਿਆ ਜਾਂਦਾ ਸੀ। ਇਹ ਵੀ ਉਸੇ ਐਪੀਸੋਡ ਨਾਲ ਜੁੜ ਰਿਹਾ ਜਾਂ ਇਹ ਵੱਖਰਾ ਐਪੀਸੋਡ ਸੀਗਾ? ਨਹੀਂ, ਉਹ ਵੱਖਰਾ ਐਪੀਸੋਡ ਹੈ, ਪਰ ਇਹ ਵੱਖਰਾ ਹੈ। ਪਰ ਇਹੀ ਨਹੀਂਗਾ ਕਿ ਜਿਹੜੇ ਬੰਦਿਆਂ ਨੇ ਪਿਛਲੇ ਛਮਾਹੀ ਤਮਾਹੀ ਸਾਲ ਦੇ ਵਿੱਚ ਮੰਨ ਲਓ ਪਪਲਪ੍ਰੀਤ ਨੂੰ ਫੋਨ ਤੇ ਕਈਆਂ ਨੇ, ਕਿਉਂਕਿ ਮੀਡੀਆ ਕਰਮੀਆਂ ਨੇ ਵੀ ਕਈਆਂ ਨੇ ਅੰਮ੍ਰਿਤਪਾਲ ਦੀ ਇੰਟਰਵਿਊ ਕਰਨ ਲਈ ਸੰਪਰਕ ਸਾਧਦੇ ਨੇ, ਬਿਲਕੁਲ, ਕਿ ਅਸੀਂ ਇੰਟਰਵਿਊ ਲੈਣੀ ਹੈ ਜੀ। ਸੋ ਜਿਹਦਾ ਰੂਟੀਨ 'ਚ ਵੀ ਕਿਸੇ ਦਾ ਪਪਲਪ੍ਰੀਤ ਉਹਨਾਂ ਨੂੰ ਫੋਨ ਗਿਆ, ਪੁੱਛਗਿੱਛ ਉਹਨਾਂ ਤੋਂ ਵੀ ਹੋ ਰਹੀ। ਠੀਕ ਹੈ। ਸੋ ਜਾਂ ਇਹਨਾਂ ਦੇ ਕਿਸੇ ਨੇੜਲੇ ਸਾਥੀ ਨੂੰ ਫੋਨ ਗਿਆ, ਚਾਹੇ ਉਹ ਪ੍ਰੈਸ ਕਾਨਫਰੰਸ ਲਈ ਗਿਆ, ਚਾਹੇ ਇੰਟਰਵਿਊ ਲੈਣ ਲਈ ਗਿਆ, ਚਾਹੇ ਕੋਈ ਵੀਡੀਓ ਭੇਜਣ ਲਈ ਗਿਆ, ਜਾਂ ਕਿਸੇ ਨੇ ਹੋਰ ਤਾਲਮੇਲ ਕੋਈ ਕੀਤਾ। ਸੋ ਇਸ ਲਈ ਉਸ ਤਰ੍ਹਾਂ ਜਿਹਨਾਂ ਨੇ ਤਾਲਮੇਲ ਕੀਤਾ ਨੇ, ਪੁਲਿਸ ਨੇ ਉਹ ਡਾਟਾ ਵੀ ਸਾਰਾ ਕਢਾਇਆ ਹੋਇਆ ਕਿ ਇਹਨਾਂ ਦੇ ਜਿਹੜੇ ਫੋਨ ਰਿਕਵਰ ਹੋ ਰਹੇ ਨੇ, ਉਹ ਫੋਨਾਂ ਦੇ ਉੱਤੇ ਕਿਹਦੀ ਕਾਲ ਆਈ ਹੈ, ਕਦੋਂ ਗੱਲ ਹੋਈ ਹੈ, ਕਿੰਨੀ ਵਾਰ ਗੱਲ ਹੋਈ ਹੈ, ਉਹਦੇ ਹਿਸਾਬ ਨਾਲ ਹੀ ਪੁੱਛਗਿੱਛ ਹੋ ਰਹੀ ਹੈ। ਸੋ ਇਸ ਲਈ ਇਹ ਵੀ ਇੱਕ ਹਵਾਲੇ ਹੈਗਾ ਜੀ। ਜੀ, ਤੇ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਕਿਤੇ ਨਾ ਕਿਤੇ ਇਹ ਫਿਰ ਉਹੀ ਗੱਲ ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਉਦਾਂ ਇਸ ਦੇ ਉੱਤੇ ਕੀਤੀਆਂ ਆ, ਵੀ ਇੱਕ ਡਰ ਦਾ ਸਹਿਮ ਦਾ ਮਾਹੌਲ ਉਹਨਾਂ ਹਰ ਇੱਕ ਦੇ ਵਿੱਚ ਪੈਦਾ ਕਰਨ ਲਈ ਆ। ਬਿਲਕੁਲ ਚੈਨਲ ਬੰਦ ਕਰਦੇ ਨੇ, ਜਿਹੜਾ ਬੰਦਾ ਜੇ ਕੋਈ ਮੰਨ ਲਓ ਪੱਤਰਕਾਰ ਹੈ, ਕੋਈ ਕਿਸੇ ਟੀਵੀ ਲਈ, ਕਿਸੇ ਅਖਬਾਰ ਰੇਡੀਓ ਲਈ ਕੰਮ ਕਰਦਾ, ਤੇ ਜੇਕਰ ਉਹਨਾਂ ਨੇ ਇੰਟਰਵਿਊ ਸਾਧਣ ਲਈ ਕਈ ਵਾਰ ਬੰਦਾ ਫੋਨ ਨਹੀਂ ਚੱਕਦਾ, ਦੂਜੀ ਵਾਰ ਫੋਨ ਕਰ ਲਿਆ, 30 ਵਾਰ ਫੋਨ, ਗੱਲ ਕੀ ਹੋਈ ਹੈ ਤੁਸੀਂ ਗੱਲ ਕਢਾ ਕੇ ਸੁਣ ਲਓ। ਤੇ ਪਰ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਘਰੇ ਇੱਕ ਵਾਰ ਆ ਗਏ, ਉਹਦੇ ਮਹੱਲੇ 'ਚ ਇੱਕ ਵਾਰ ਆ ਗਏ, ਉਹਦੇ ਪਿੰਡ 'ਚ ਇੱਕ ਵਾਰ ਆ ਗਏ, ਤਾਂ ਆਲੇ ਦੁਆਲੇ ਪਰਿਵਾਰਾਂ 'ਚ ਤਾਂ ਹੋ ਜਾਂਦੀਆਂ ਨੇ ਕਿ ਪਤਾ ਨਹੀਂ ਭਾਈ ਇਹ ਕੰਪਿਊਟਰ ਤੇ ਕੀ ਕਰਦੇ ਹੋਣਗੇ, ਪਤਾ ਨਹੀਂ ਭਾਈ ਇਹ ਸਾਰਾ ਦਿਨ ਕਿਹੜੀਆਂ ਵੀਡੀਓ ਬਣਾਉਂਦੇ ਨੇ, ਕਾਹਦਾ ਕਈ ਕੰਮ ਕਰਦੇ ਨੇ। ਮਤਲਬ ਇੱਕ ਨਵੇਂ ਤਰ੍ਹਾਂ ਦਾ ਸ਼ੰਕੇ ਪੈਦਾ ਕਰਤੇ ਲੋਕਾਂ ਪ੍ਰਤੀ। ਸੋ ਆਹ ਜਿਹੜਾ ਮਾਹੌਲ ਹੈ, ਇਸੇ ਨੂੰ ਲੈ ਕੇ ਤਾਂ ਆਪਾਂ ਇੰਨੇ ਦਿਨਾਂ ਤੋਂ ਰੋ ਰਹੇ ਹਾਂ ਕਿ ਸਵਾਲ ਅੰਮ੍ਰਿਤਪਾਲ ਜਾਂ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਨਹੀਂ ਹੈ, ਸਵਾਲ ਪੰਜਾਬ ਦੇ ਅਕਸ ਦਾ ਹੈ, ਸਵਾਲ ਪੰਜਾਬ ਦੇ ਮਾਹੌਲ ਦਾ ਹੈ। ਪੰਜਾਬ ਦਾ ਸ਼ਾਂਤ ਹੈ ਮਾਹੌਲ, ਸਾਂਝੀਵਾਲਤਾ ਉਸੇ ਤਰ੍ਹਾਂ ਬਰਕਰਾਰ ਹੈ, ਪਰ ਉਸ ਨੂੰ ਇਹ ਦ੍ਰਿਸ਼ ਕਿਉਂ ਪੈਦਾ ਕੀਤੇ ਜਾ ਰਹੇ ਨੇ ਕਿ ਬੜਾ ਖੌਫ ਜ਼ਦਾ ਹੈ, ਬੜਾ ਫਿਕਰਮੰਦੀ ਹੈ, ਬੜੀ ਅੱਗ ਜਣੀ ਹੈ, ਬੜਾ ਭੜਕਾਊ ਹੈ, ਬੜਾ ਵੰਡ ਪਾਊ ਹੈ, ਜਦੋਂ ਕਿ ਅਜਿਹਾ ਹਕੀਕਤ 'ਚ ਕੁਛ ਨਹੀਂ। ਸੋ ਇਸ ਲਈ ਇਹ ਫਿਕਰਮੰਦੀ ਹੈ ਕਿ ਇਹ ਸਾਰੀਆਂ ਘਟਨਾਵਾਂ ਫਿਰ ਉਸ ਮਾਹੌਲ ਦੇ ਵਿੱਚ ਇੱਕ ਸ਼ਾਂਤੀ ਭੰਗ ਕਰਦੀਆਂ ਜਿਹੜੀਆਂ, ਉਹਦੀ ਚਿੰਤਾ। ਜੀ ਜੀ ਜੀ, ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, 2024 ਦੀਆਂ ਇਲੈਕਸ਼ਨਾਂ ਨਜ਼ਦੀਕ ਜਿਹੜੀਆਂ ਉਹ ਆ ਰਹੀਆਂ ਨੇ, ਉਧਰ ਭਾਜਪਾ ਵਿਰੋਧੀ ਜਿਹੜੇ ਦਲ ਨੇ ਉਹ ਇਕੱਠੇ ਹੋਣ ਲੱਗੇ ਨੇ, ਤੇ ਨਾਲ ਕਹਿੰਦੇ ਵੀ ਮੋਦੀ ਸਾਹਿਬ ਤਾਂ ਚਾਹੁੰਦੇ ਹੀ ਇਹੋ ਸੀ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਇਸ ਮੌਕੇ ਵਿਰੋਧੀ ਦਲ ਇਕੱਠੇ ਹੋ ਰਹੇ ਨੇ, ਖਾਸ ਕਰਕੇ 2024 ਦੀਆਂ ਚੋਣਾਂ ਨੂੰ ਲੈ ਕੇ। ਜਿਵੇਂ ਨਤੀਸ਼ ਤੇ ਮਮਤਾ ਕੇਜਰੀਵਾਲ ਆਪਣੀ ਅੱਡ ਡਫਲੀ ਵਜਾ ਰਹੇ ਸੀ, ਰਾਹੁਲ ਗਾਂਧੀ ਤੇ ਕੁਝ ਹੋਰ ਟੀਮਾਂ ਉਹਨਾਂ ਦੀਆਂ ਅੱਡੋ ਅੱਡ ਫਿਰਦੇ ਸੀ, ਤੇ ਹੁਣ ਪਰ ਨਤੀਸ਼ ਅਚਾਨਕ ਰਾਹੁਲ ਗਾਂਧੀ ਕੋਲ ਪਹੁੰਚਦੇ ਨੇ, ਉਹਨਾਂ ਨਾਲ ਲੰਬੀ ਬੈਠਕ ਹੁੰਦੀ ਹੈ, ਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਮਮਤਾ ਕੇਜਰੀਵਾਲ ਹੋਰੀ ਵੀ ਕਹਿੰਦੇ ਇਕੱਠੇ ਹੋ ਜਾਣ ਜੀ। ਇਹ ਸਾਰੇ ਦਲ 24 ਤੱਕ ਚੋਣਾਂ ਤੋਂ ਪਹਿਲਾਂ ਕਹਿੰਦੇ ਇਕੱਠੇ ਹੋ ਕੇ, ਜਾਂ ਮਤਲਬ ਕਿ ਇੱਕ ਸਾਂਝੇ ਪ੍ਰੋਗਰਾਮ ਤਹਿਤ ਕਿ ਜਿੱਥੋਂ ਅਸੀਂ ਲੜਾਂਗੇ ਉੱਥੇ ਤੁਸੀਂ ਨਹੀਂ, ਜਿੱਥੇ ਤੁਸੀਂ ਲੜੋਗੇ ਉੱਥੇ ਅਸੀਂ ਨਹੀਂ, ਇਹੋ ਜਿਹੇ ਕਿਸੇ ਫਾਰਮੂਲੇ ਤੇ, ਤਾਂ ਕਿ ਬੀਜੇਪੀ ਨੂੰ ਘੇਰੇ ਜਾ ਸਕੇ, ਆਪਾਂ ਇਕੱਠੇ ਹੋ ਜਾਈਏ। ਇਹਦੀ ਕਵਾਇਦ ਦੇ ਵਿੱਚ ਕੱਲ ਦੀ ਬੈਠਕ ਨੂੰ ਦੇਖਿਆ ਜਾ ਰਿਹਾ, ਜਿਹੜੀ ਨਤੀਸ਼ ਖੜਗੇ ਤੇ ਰਾਹੁਲ ਵਿਚਾਲੇ ਹੋਈ ਹੈ। ਠੀਕ ਹੈ, ਪਰ ਤੁਹਾਡਾ ਦੂਆ ਸਵਾਲ ਇਹ ਤੋਂ ਵੀ ਦਰੁਸਤ ਹੈ ਕਿ ਕਹਿੰਦੇ ਕਿ ਭਾਜਪਾ ਜਾਂ ਨਰਿੰਦਰ ਮੋਦੀ ਚਾਹੁੰਦੇ ਨੇ ਕਿ 2024 ਦੇ ਵਿੱਚ ਵਿਰੋਧੀ ਦਲ ਇਕੱਠੇ ਹੋ ਜਾਣ, ਕਿ ਉਹਨਾਂ ਦੀ ਚੋਣ ਪ੍ਰਚਾਰ ਦੀ ਨੀਤੀ ਆ ਕਿ ਜੇਕਰ ਤਾਂ ਰਾਹੁਲ ਕੱਲਾ ਆਇਆ ਤਾਂ ਰਾਹੁਲ ਨੂੰ ਵੀ ਘੇਰ ਲਾਂਗੇ, ਤੇ ਜੇਕਰ ਵਿਰੋਧੀ ਦਲ ਇਕੱਠੇ ਹੋ ਕੇ ਆਏ ਫਿਰ ਅਸੀਂ ਘੇਰਾਂਗੇ। ਦੇਖੋ ਜੀ, ਇਹ ਤਾਂ ਸਾਰੇ ਭ੍ਰਸ਼ਟ ਨੇ ਤਾਂ ਇਕੱਠੇ ਹੋਏ ਨੇ, ਚੋਰ ਮਸੇਰੇ ਭਾਈ ਨੇ ਜੀ ਇਹ ਤਾਂ। ਠੀਕ ਹੈ, ਕਿਉਂਕਿ ਹਰੇਕ ਦੇ ਮਗਰ ਈਡੀ ਆ, ਹਰੇਕ ਦੇ ਮਗਰ CBI ਆ, ਹਰੇਕ ਦੇ ਮਗਰ ਇਨਕਮ ਟੈਕਸ ਆ, ਤੇ ਇਹੋ ਜਿਹੀਆਂ ਕੇਂਦਰੀ ਏਜੰਸੀਆਂ ਜਿਹੜੀਆਂ ਲੱਗੀਆਂ ਨੇ, ਤੇ ਉਹ ਕੇਂਦਰੀ ਏਜੰਸੀਆਂ ਦੇ ਫਿਰ ਰਿਕਾਰਡ ਦਿਖਾਉਣਗੇ, ਦੇਖੋ ਜੀ ਇਹਦੇ ਖਿਲਾਫ CBI ਦੇ ਇੰਨੇ ਮਾਮਲੇ, ਇਹਦੇ ਇੰਨੇ ਛਾਪੇ, ਇਹਦੀ ਇੰਨੀ ਬਰਾਮਦਗੀ, ਜਦੋਂ ਕਿ ਸਾਬਤ ਬਾਅਦ ਚੋਂ ਹੁੰਦਾ ਨਹੀਂ ਹੁੰਦਾ ਬਾਅਦ ਦੀ ਗੱਲ ਹੈ। ਮਨਮੋਹਨ ਸਰਕਾਰ ਦੇ ਸਮੇਂ ਸਾਰੇ ਘਪਲੇ ਗਣਾਤੇ ਸੀ ਬੀਜੇਪੀ ਨੇ, ਬਾਅਦ ਚੋਂ ਕਿੰਨੇ ਸਿਰੇ ਲੱਗੇ ਨੇ ਦੱਸ ਦਿਓ ਮੈਨੂੰ। ਸੋ ਉਸੇ ਤਰ੍ਹਾਂ ਹੁਣ ਮਤਲਬ ਕਿ ਬੀਜੇਪੀ ਇਸ ਗੱਲ ਦੀ ਰਣਨੀਤੀ ਤੇ ਕੰਮ ਕਰੇ ਕਿ ਜੇਕਰ ਵਿਰੋਧੀ ਦਲ ਇਕੱਠੇ ਹੁੰਦੇ ਨੇ ਤਾਂ ਇਕੱਠਿਆਂ ਨੂੰ ਨਿਸ਼ਾਨਾ ਬਣਾਉਣਾ ਸਾਨੂੰ ਆਸਾਨ ਹੈ।
ਇਕੱਠਿਆਂ ਨੂੰ ਇੱਕੋ ਲਾਈਨ 'ਚ ਇਕੱਲੇ ਨੂੰ ਅੱਡ ਅੱਡ ਭੰਡਣ ਦੀ ਬਜਾਏ, ਔਰ ਇਹਦਾ ਸੰਕੇਤ ਖੁਦ ਮੋਦੀ ਜੀ ਨੇ ਦਿੱਤਾ ਜੀ। ਅਸਲ 'ਚ ਇਹਨਾਂ ਦਾ ਜਿਹੜਾ ਹੈੱਡ ਕੁਆਟਰ ਹੈ ਨਾ RSS ਦਾ, ਹੈ ਨਾ, ਭਾਜਪਾ ਦਾ ਰਾਸ਼ਟਰੀ ਜਿਹੜਾ ਹੈੱਡ ਕੁਆਟਰ ਹੈ ਇਹਨਾਂ ਦਾ, ਭਾਰਤੀ ਜਨਤਾ ਪਾਰਟੀ ਦਾ, ਉਹਦਾ ਐਕਸਟੈਂਸ਼ਨ ਦਾ ਉਦਘਾਟਨ ਸੀਗਾ ਤੇ ਉਹਦੇ ਉਦਘਾਟਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੰਕੇਤ ਦਿੱਤਾ ਤੇ ਉਸ ਸੰਕੇਤ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਕਿਹਾ ਕਿ ਪਾਰਟੀਆਂ ਜੇ ਇਕਜੁੱਟ ਹੁੰਦੀਆਂ ਨੇ ਤੇ ਆਪਣੇ ਲਈ ਲਾਹੇਵੰਦ ਨੇ, ਕਿਉਂਕਿ ਸਾਰੇ ਭ੍ਰਸ਼ਟਾਚਾਰੀ ਜੇ ਇਕੱਠੇ ਹੋ ਜਾਣਗੇ ਤਾਂ ਫਿਰ ਇਹਨਾਂ ਦੇ ਖਿਲਾਫ ਮਤਲਬ ਕਿ ਆਪਾਂ ਪ੍ਰਚਾਰ ਵਧੀਆ ਢੰਗ ਨਾਲ ਕਰ ਸਕਦੇ, ਇਸ ਲਈ ਇਕੱਠੇ ਹੋ ਜਾਣ। ਸੋ ਇਹਦਾ ਮਤਲਬ ਕੀ ਬੀਜੇਪੀ ਚਾਹੁੰਦੀ ਆ ਕਿ ਤਾਂ ਕਿ ਸਾਨੂੰ ਮੁੱਦਿਆਂ ਤੇ, ਸਾਨੂੰ ਆਪਣੇ ਵਾਅਦਿਆਂ ਤੇ ਨਾ ਲੜਨਾ ਪਵੇ, ਇਕੱਲੇ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਦੀ ਬਜਾਏ ਇੱਕ ਪੈਕੇਜ 'ਚ ਭੰਡੀ ਪ੍ਰਚਾਰ ਕਰਾਂਗੇ। ਸੋ ਇਸ ਲਈ ਉਹ ਇਸ ਨੀਤੀ ਤੇ ਪਹਿਲਾਂ ਤੋਂ ਤਿਆਰੀ ਕਰ ਰਹੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਇਕੱਠੇ ਹੋਣਗੇ, ਇਹ ਇਕੱਠੇ ਹੋਣਗੇ ਕਿ ਭਾਜਪਾ ਦੀਆਂ ਨੀਤੀਆਂ ਨੂੰ ਭੰਡੀਏ, ਇਕੱਠੇ ਹੋ ਕੇ ਲੜੀਏ। ਉਹ ਕਹਿੰਦੇ ਕੋਈ ਗੱਲ ਨਹੀਂ, ਕਾਂਗਰਸ ਤੇ ਸਮਾਜਵਾਦੀ ਪਾਰਟੀ ਨੇ ਲੜ ਕੇ ਦੇਖ ਲਿਆ ਇਕੱਠੇ ਜੀ, ਕੀ ਬਣਿਆ ਕਹਿੰਦੇ। ਸੋ ਇਸੇ ਤਰ੍ਹਾਂ ਉਹ ਕਹਿੰਦੇ ਕਿ ਤ੍ਰਿਪੁਰਾ 'ਚ ਕਾਂਗਰਸ ਦੇ ਖੱਬੀਆਂ ਪਾਰਟੀਆਂ ਇਕੱਠੇ ਹੋ ਕੇ ਲੜ ਕੇ ਦੇਖ ਲਿਆ ਕੀ ਬਣਿਆ। ਸੋ ਇਸ ਲਈ ਕਹਿੰਦੇ ਜੇ ਸਾਰੀਆਂ ਵੀ ਇਕੱਠੀਆਂ ਹੋ ਜਾਣਗੀਆਂ, ਆਪਣੇ ਕੋਲ ਇਹਨਾਂ ਦੇ ਖਿਲਾਫ ਬੰਬਾਰੀ, ਰਾਜਨੀਤਿਕ ਬੰਬਾਰੀ ਕਰਨ ਲਈ ਵੱਡਾ ਮਸਾਲਾ ਹੈਗਾ ਤੇ ਆਪਾਂ ਫਿਰ ਉਹ CBI ED ਤੇ ਜਿਹੜੀਆਂ ਇਨਕਮ ਟੈਕਸ ਵਾਲੇ ਕੇਸ ਨੇ ਉਹਨਾਂ ਦੇ ਹਵਾਲੇ ਨਾਲ ਆਪਾਂ ਇਹਨਾਂ ਨੂੰ ਘੇਰਾਬੰਦੀ ਕਰ ਲਾਂਗੇ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਉਧਰ ਵਿਰੋਧੀ ਦਲ 2024 ਨੂੰ ਧਿਆਨ 'ਚ ਰੱਖਦੇ ਆ, ਭਾਜਪਾ ਦੇ ਖਿਲਾਫ ਇਕੱਠੇ ਹੋਣ ਦੀ ਰਣਨੀਤੀ ਤੇ ਕੰਮ ਕਰ ਰਹੇ ਨੇ। ਉਧਰ BJP ਇਸ ਰਣਨੀਤੀ ਤੇ ਕੰਮ ਕਰੀ ਕਿ ਜੇਕਰ ਇਕੱਠੇ ਹੋ ਗਏ ਤਾਂ ਆਪਾਂ ਇਹਨਾਂ ਦੇ ਖਿਲਾਫ ਪ੍ਰਚਾਰ ਕਿਵੇਂ ਕਰਨਾ। ਇਹ ਰਣਨੀਤੀਆਂ ਘੱਟ ਹੋ ਰਹੀਆਂ ਦੋਨੋਂ ਪਾਸਿਓਂ। ਦੇਖੋ ਕਿਹਦਾ ਜਿਹੜਾ ਉਹ ਪੈਂਤੜਾ ਜਿਹੜਾ ਉਹ ਸਹੀ ਬੈਠੂਗਾ। ਅਗਲੀ ਆਪਾਂ ਗੱਲ ਕਰ ਲਈਏ, ਗੱਲਾਂ ਜਿਹੜਾ ਕਿ ਕਈ ਵਾਰੀ ਕਹਿੰਦਾ ਨਾ ਵੀ ਅਸੀਂ ਕਹੀਏ ਤਾਂ ਮਾੜੀ ਲੱਗਦੀ ਆ, ਪਰ ਇਹ ਹਵਾਲੇ ਆ ਰਹੇ ਨੇ, ਗੱਲਾਂ ਨੇ, ਇਹ ਕੋਟਸ ਜਿਹੜੇ ਉਹ ਆਉਂਦੇ ਨੇ, ਕਹਿੰਦੇ ਨੇ ਵੀ ਕਈ ਜੱਜ ਆਲਸੀ ਨੇ। ਚਲੋ ਸਾਰਿਆਂ ਨੂੰ ਤਾਂ ਨਹੀਂ ਅਸੀਂ ਕਹਿੰਦੇ, ਪਰ ਇਸ ਦੇ ਵਿੱਚ ਗੱਲ ਇਹ ਆ ਵੀ ਫੈਸਲਾ ਲਿਖਣ ਨੂੰ ਵੀ ਲਾ ਦਿੰਦੇ ਨੇ ਕਈ ਸਾਲ। ਹਾਂ ਬਿਲਕੁਲ ਜੀ, ਇਹ ਸਾਡੇ ਮਤਲਬ ਕਿ ਇੱਕ ਸੈਮੀਨਾਰ ਦੇ ਵਿੱਚ ਰਿਟਾਇਰਡ ਜਸਟਿਸ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਜੱਜ, ਕਈ ਜੱਜ ਤਾਂ ਬਹੁਤ ਆਲਸੀ ਨੇ, ਉਹ ਤਾਂ ਸਾਲਾਂ ਬੱਧੀ ਫੈਸਲੇ ਵੀ ਨਹੀਂ ਲਿਖਦੇ। ਇੱਕ ਤਾਂ ਇਹ, ਦੂਸਰਾ ਇੱਕ ਤਾਜ਼ਾ ਕੱਲ ਦਾ ਹਵਾਲਾ ਸੁਪਰੀਮ ਕੋਰਟ ਵੱਲੋਂ। ਸੁਪਰੀਮ ਕੋਰਟ ਵੱਲੋਂ ਕਰਨਾਟਕ ਦੇ ਇੱਕ ਜੱਜ ਨੂੰ ਬਰਖਾਸਤ ਕਰ ਦਿੱਤਾ ਗਿਆ, ਠੀਕ ਹੈ, ਇਸ ਗੱਲੋਂ ਹੀ ਕਿ ਪੂਰਾ ਫੈਸਲਾ ਲਿਖੇ ਬਿਨਾਂ ਹੀ ਉਹਨੇ ਫੈਸਲਾ ਸੁਣਾਤਾ। ਇਹ ਕੱਲ ਦੀ ਉਹ ਅਦਾਲਤ ਨੇ ਬਕਾਇਦਾ ਕਰਨਾਟਕ ਹਾਈ ਕੋਰਟ ਨੂੰ ਵੀ ਜ਼ਬਰਦਸਤ ਝਾੜ ਪਾਈ ਹੈ ਤੇ ਹਾਈ ਕੋਰਟ ਦੇ ਰਜਿਸਟਰਾਰ ਦੀ ਪਟੀਸ਼ਨ ਤੇ ਹੁਕਮ ਦਿੱਤੇ ਨੇ। ਬਕਾਇਦਾ ਸੁਪਰੀਮ ਕੋਰਟ ਵੱਲੋਂ ਕਰਨਾਟਕ ਦੇ ਜੱਜ ਨੂੰ ਬਰਖਾਸਤ ਕਰ ਦਿੱਤਾ ਕਿ ਪੂਰਾ ਫੈਸਲਾ ਵੀ ਤੁਸੀਂ ਲਿਖਿਆ ਤੇ ਫੈਸਲਾ ਸੁਣਾ ਕਿਵੇਂ ਦਿੱਤਾ। ਤੇ ਹੁਣ ਉਹ ਕਹਿੰਦੇ ਕਿ ਇਹਦੇ ਲਈ ਤੁਸੀਂ ਐ ਨਹੀਂਗਾ ਕਿ ਤੁਸੀਂ ਆਪਣੇ ਰੀਡਰ ਨੂੰ ਜਾਂ ਟਾਈਪਿਸਟ ਨੂੰ ਜਾਂ ਸਟੈਨੋ ਨੂੰ ਤੁਸੀਂ ਕਹੋਗੇ ਜੀ ਕਿ ਉਹਦੀ ਕਿਤਾਹੀ ਹੈ ਤੇ ਉਹਦੇ ਪਰ ਨਹੀਂ ਜ਼ਿੰਮੇਵਾਰੀ ਸਿੱਟ ਸਕਦੇ। ਸੋ ਇਸ ਲਈ ਇੱਕ ਤਰ੍ਹਾਂ ਦਾ ਇਹੋ ਜਿਹਾ ਫੈਸਲਾ ਗੌਰ ਮੰਗਦਾ ਕਿ ਕੀ ਏਦਾਂ ਵੀ ਹੋ ਜਾਂਦਾ। ਪਰ ਦੂਸਰੇ ਪਾਸੇ ਇੱਕ ਸੈਮੀਨਾਰ ਦੇ ਵਿੱਚ ਰਿਟਾਇਰਡ ਜਸਟਿਸ ਨੇ ਜੀ ਕੋਲਜੀਅਮ, ਉਹ ਕਹਿੰਦੇ ਕਿ ਕੋਲਜੀਅਮ ਬੇਹੱਦ ਪਾਰਦਰਸ਼ਤਾ ਤਰੀਕੇ ਨਾਲ ਵੀ ਕੰਮ ਨਹੀਂ ਕਰਦਾ। ਰਿਟਾਇਰਡ ਜਸਟਿਸ ਨੇ ਇਹ ਵੀ ਕਿਹਾ ਜੀ, ਉਹ ਕਹਿੰਦੇ ਇੱਕ ਪਾਸੇ ਤਾਂ ਜੱਜ ਫੈਸਲਾ ਸੁਣਾਉਣ 'ਚ ਦੇਰੀ ਕਰਦੇ ਨੇ ਜਾਂ ਲਟਕਾਉਂਦੇ ਨੇ ਜਾਂ ਲਿਖਣ 'ਚ ਦੇਰੀ ਕਰਦੇ ਨੇ, ਦੂਏ ਪਾਸੇ ਜਿਹੜਾ ਜੱਜਾਂ ਦੇ ਮਾਮਲੇ ਨਿਬੇੜਨ ਲਈ ਕੋਲਜੀਅਮ ਬਣਿਆ ਸਾਡਾ, ਉਹ ਵੀ ਕਹਿੰਦੇ ਇਹਨਾਂ ਜੱਜਾਂ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ, ਕਾਰਵਾਈ ਉਹ ਨਹੀਂ ਕਰਦਾ। ਆ ਲਓ ਜੀ, ਰਿਟਾਇਰਡ ਜਸਟਿਸ ਚੇਲਮੇਸ਼ਵਰ ਜੀ, ਰਿਟਾਇਰਡ ਜਸਟਿਸ ਨੇ ਚੇਲਮੇਸ਼ਵਰ, ਉਹਨਾਂ ਨੇ ਕਿਹਾ ਕਿ ਜਿਹੜਾ ਕੋਲਜੀਅਮ ਹੈ ਉਹ ਬੇਹੱਦ ਅਪਾਰਦਰਸ਼ਤਾ ਨਾਲ ਕੰਮ ਕਰਦਾ, ਪਾਰਦਰਸ਼ਤਾ ਨਾਲ ਕੰਮ ਨਹੀਂ ਕਰਦਾ। ਕਹਿੰਦੇ ਇੱਕ ਤਾਂ ਹੁੰਦਾ ਕਿ ਪਾਰਦਰਸ਼ੀ ਤਰੀਕੇ ਨਾਲ ਕੰਮ ਨਹੀਂ ਕਰਦਾ, ਇੱਕ ਕਹਿੰਦੇ ਬੇਹੱਦ ਅਪਾਰਦਰਸ਼ੀ ਤਰੀਕੇ ਨਾਲ ਕੰਮ ਕਰਦੇ ਆ। ਇਹ ਤੋਂ ਬੜਾ ਹੋਰ ਤੰਜ ਕੀ ਹੋਊਗਾ ਕਿ ਜਮਾਂ ਵੀ ਕੋਈ ਦਿਖਣ ਨਹੀਂ ਦਿੰਦੇ, ਬਿਲਕੁਲ ਬਲੈਕ ਪਰਦਾ ਲਾਇਆ, ਮਤਲਬ ਕਹਿੰਦੇ ਉਹਦੇ ਤਰੀਕੇ ਨਾਲ ਕੰਮ ਕਰਦੇ ਆ। ਤੇ ਨਤੀਜਾ ਕਹਿੰਦੇ ਫਿਰ ਜੱਜਾਂ ਦੇ ਉੱਤੇ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਜੱਜਾਂ ਨਾਲ ਸੰਬੰਧਿਤ, ਉਹਨਾਂ ਤੇ ਕੋਈ ਗੌਰ ਨਹੀਂ ਹੁੰਦਾ, ਫਿਰ ਜੱਜ ਕਹਿੰਦੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਮਾਣਯੋਗ ਜੱਜ ਸਾਹਿਬਾਨ ਸਾਡੇ ਲਈ ਬਹੁਤ ਸਤਿਕਾਰਤ ਨੇ। ਅਦਾਲਤ ਦੇ ਫੈਸਲਿਆਂ ਤੇ, ਅਦਾਲਤ ਦੇ ਕਿਸੇ ਉਹਦੇ ਤੇ ਸਾਡੀ ਕੋਈ ਨੁਕਤਾਚੀਨੀ ਨਹੀਂ ਆ, ਪਰ ਇਹ ਅਸੀਂ ਰਿਟਾਇਰਡ ਜਸਟਿਸ ਜਿਹੜੇ ਚੇਲੇਸ਼ਵਰ ਨੇ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਕਿ ਉਹਨਾਂ ਨੇ ਇੱਕ ਸੈਮੀਨਾਰ 'ਚ ਗੱਲ ਕਹੀ ਆ ਕਿ ਸਾਡੇ ਕੁਝ ਜੱਜ ਤਾਂ ਇੰਨੇ ਆਲਸੀ ਨੇ ਕਿ ਉਹ ਫੈਸਲੇ ਲਿਖਣ 'ਚ ਵੀ ਸਾਲਾਂ ਲਾ ਦਿੰਦੇ ਨੇ ਤੇ ਜਿਹਦੇ ਕਾਰਨ ਲੋਕਾਂ ਨੂੰ ਫਿਰ ਉਹਦਾ ਹਰਜਾਨਾ ਭੁਗਤਣਾ ਪੈਂਦਾ। ਤੇ ਪਰ ਜਦੋਂ ਅਜਿਹੇ ਮਾਮਲੇ ਕੋਲਜੀਅਮ ਕੋਲ ਪਹੁੰਚਦੇ ਨੇ, ਉਹ ਵੀ ਮਤਲਬ ਕਿ ਅਪਾਰਦਰਸ਼ਤਾ ਤਰੀਕੇ ਨਾਲ ਕੰਮ ਕਰਦੇ ਨੇ। ਨਤੀਜਾ ਫਿਰ ਜੱਜਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਆਪਣੀ ਮਰਜ਼ੀ, ਉਹਦਾ ਨਤੀਜਾ ਦੇਖ ਲਓ। ਇਹ ਆਲਸੀਪਣ ਦਾ ਨਤੀਜਾ ਹੈ ਜਾਂ ਘੱਟ ਜੱਜਾਂ ਦੀ ਭਰਤੀ ਦਾ ਨਤੀਜਾ। ਆਪਾਂ ਪਿਛਲੇ ਦਿਨ ਵੀ ਗੱਲ ਕਰਕੇ ਹਟੇ ਕਿ ਕਿੰਨੇ ਜੱਜ ਹੋਣੇ ਚਾਹੀਦੇ ਨੇ, ਹੈ ਕਿੰਨੇ ਨੇ ਸਾਡੇ ਕੋਲ ਜੀ। ਸੋ ਔਸਤਨ ਮਤਲਬ ਕਿ 15 ਜੱਜ ਕੰਮ ਕਰ ਰਹੇ ਨੇ, ਜਦੋਂ ਕਿ 58 ਤੋਂ ਘੱਟੋ ਘੱਟ ਜੱਜ ਹੋਣੇ ਚਾਹੀਦੇ ਨੇ, ਹੈ ਨਾ। ਸੋ ਇਸ ਹਵਾਲੇ ਨਾਲ ਵੀ ਆਪਾਂ ਗੱਲ ਕਰੀ ਸੀ। ਪਰ ਹੁਣ ਆ ਲਓ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਿਵਲ ਕੇਸ ਜਿਹੜੇ ਪੈਂਡਿੰਗ ਪਏ ਨੇ,
2,74,132 ਕੇਸ ਪੈਂਡਿੰਗ ਪਏ ਨੇ। ਇਸੇ ਤਰ੍ਹਾਂ ਜਿਹੜੇ ਕ੍ਰਿਮੀਨਲ ਕੇਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 1,65,712 ਕੇਸ ਪੈਂਡਿੰਗ ਪਏ ਨੇ। ਮਤਲਬ 2,74,000 ਤੋਂ ਵੱਧ ਸਿਵਲ ਕੇਸ, 1,65,000 ਤੋਂ ਵੱਧ ਸਾਡੇ ਕ੍ਰਿਮੀਨਲ ਕੇਸ, ਤੇ ਕੁੱਲ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਪੈਂਡਿੰਗ ਚੱਲ ਰਹੇ ਨੇ ਲਗਭਗ 4.5 ਲੱਖ, 4,39,844 ਕੇਸ ਪੈਂਡਿੰਗ ਚੱਲ ਰਹੇ ਨੇ। ਤੇ ਕਦੋਂ ਫਿਰ ਇਨਸਾਫ ਮਿਲੂਗਾ ਤੇ ਕਿਵੇਂ ਇਨਸਾਫ ਮਿਲੂਗਾ? ਸੋ ਇਸ ਲਈ ਆ ਹਵਾਲਾ ਹੈ ਤੇ ਉਸ ਜੱਜ ਦੇ ਰਿਟਾਇਰਡ ਜਸਟਿਸ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਕੀ ਕਈ ਜੱਜ ਇੰਨੇ ਆਲਸੀ ਨੇ ਕਿ ਉਹ ਸਾਲਾਂ ਬੱਧੀ ਫੈਸਲੇ ਨਹੀਂ ਲਿਖਦੇ ਜਾਂ ਲਿਖੇ ਨਹੀਂ ਪਾਉਂਦੇ ਤੇ ਨਤੀਜਾ ਉਹਦਾ ਲੋਕ ਭੁਗਤਦੇ ਨੇ। ਜੀ 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 ਬਿਲਕੁਲ। ਤੇ ਇੱਥੇ ਹੀ ਆਪਣੇ ਪ੍ਰੋਗਰਾਮ ਦੀ ਜਿਹੜੀ ਹੁਣ ਸਮਾਪਤੀ ਆ। ਦੀਪਕ ਜੀ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਆਪਾਂ ਕੱਲ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਕੱਲ ਨੂੰ ਫੇਰ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।